ਅੰਮ੍ਰਿਤ ਸਵੇ ਜੀਵਨੀ ਪੌਣੀ ਸਦੀ ਦਾ ਸਫ਼ਰ ਨੂੰ ਲੋਕ ਅਰਪਣ ਕਰਨ ਲਈ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਰਦਾਰ ਡਾਕਟਰ ਮਲਕੀਤ ਸਿੰਘ ਜੀ ਖੱਟੜਾ, ਕਮਲਜੀਤ ਸਿੰਘ ਜੀ ਉਬੀ, ਇਹ ਸਾਰੇ ਵੱਖ-ਵੱਖ ਥਾਵਾਂ ਤੋਂ ਰਿਸ਼ਤੇਦਾਰ ਮਿੱਤਰ ਦੋਸਤ ਆਏ। ਸਭ ਤੋਂ ਪਹਿਲਾਂ ਮੈਂ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਵੀ ਆਪਾਂ ਪ੍ਰੋਗਰਾਮ 2:30 ਵਜੇ ਸਮਾਪਤ ਕਰਨੇ ਚਾਹੁੰਦੇ ਹਾਂ। ਉਹਨਾਂ ਸਮਾਂ ਆਪਾਂ ਧਿਆਨ ਕੇਂਦਰਿਤ ਕਰਕੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਈਏ। ਉਸ ਤੋਂ ਬਾਅਦ 2:30 ਵਜੇ ਖਾਣੇ ਦਾ ਪ੍ਰੋਗਰਾਮ ਆ, ਸਾਰਿਆਂ ਨੇ ਆਪਾਂ ਰਲ ਕੇ ਖਾਣਾ ਲੈਣਾ ਹੈ। ਸਰਦਾਰ ਭਗਵਾਨ ਸਿੰਘ ਜੀ ਜਗੇੜਾ, ਜਿਨ੍ਹਾਂ ਦਾ ਜਨਮ ਪਿੰਡ ਜਗੇੜਾ ਇੱਥੋਂ ਆਪਣੇ ਅਹਿਮਦਗੜ੍ਹ ਤੋਂ 2-2.5 ਕਿਲੋਮੀਟਰ ਦੂਰ ਹੈ। ਉੱਥੇ ਇੱਕ ਗਰੀਬ ਮਜ਼ਦੂਰ ਪਰਿਵਾਰ ਵਿੱਚ, ਅਨਪੜ੍ਹ ਪਰਿਵਾਰ ਵਿੱਚ ਹੋਇਆ। ਇਹ ਉਸ ਸਮੇਂ ਦਾ ਜਨਮ ਹੈ ਜਦੋਂ ਪਿੰਡਾਂ ਵਿੱਚ ਜਾਂ ਸਾਰੇ ਪਾਸੇ ਆਪਣੀ ਅਨਪੜ੍ਹਤਾ ਬਹੁਤ ਸੀ ਤੇ ਸਮਾਜਿਕ ਨਾਮ ਬਰਾਬਰੀ ਵੀ ਬਰਾਬਰ ਉਸ ਵੇਲੇ ਚੱਲ ਰਹੀ ਸੀ। ਇਹਨਾਂ ਨੇ ਇੰਨੀਆਂ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਹੁੰਦੇ ਹੋਏ ਵੀ ਪਰਿਵਾਰ ਨਾ ਚਾਹੁੰਦੇ ਹੋਏ ਵੀ ਇਹਨਾਂ ਨੇ ਪੜ੍ਹਾਈ ਕੀਤੀ। ਇਹਨਾਂ ਦੇ ਪਿਤਾ ਜੀ ਤਾਂ ਇਹਨਾਂ ਨੂੰ ਘਰ ਦੇ ਕੰਮਾਂ ਵਿੱਚ ਹੀ ਲਾ ਕੇ ਰੱਖਣਾ ਚਾਹੁੰਦੇ ਸਨ, ਪਰ ਇਹਨਾਂ ਦੀ ਮਿਹਨਤ ਲਗਨ ਨਾਲ ਇਹਨਾਂ ਨੇ ਇਸ ਸਕੂਲ ਦੇ ਜਿੱਥੇ ਆਪਾਂ ਬੈਠੇ ਹਾਂ ਇੱਥੋਂ 10ਵੀਂ ਜਮਾਤ ਪਾਸ ਕੀਤੀ। ਉਸ ਤੋਂ ਬਾਅਦ ਗਾਂਧੀ ਸਕੂਲ ਅਹਿਮਦਗੜ੍ਹ ਵਿਖੇ JVT ਕੀਤੀ। ਉਸ ਤੋਂ ਬਾਅਦ ਇਹਨਾਂ ਨੂੰ FCI ਵਿੱਚ ਨੌਕਰੀ ਮਿਲ ਗਈ, ਪੱਕੀ ਨੌਕਰੀ। ਉਹ ਜਿਹੜੀ ਨੌਕਰੀ ਮਿਲੀ ਉਹ ਤੋਂ ਇਹ ਸੰਤੁਸ਼ਟ ਨਹੀਂ ਸੀਗੇ। ਜੋ ਇਹ ਆਪਣੇ ਮਨ ਦੇ ਵਿੱਚ ਸਮਾਜਿਕ ਤਾਣੇ ਬਾਣੇ ਨੂੰ ਉੱਚਾ ਉੱਠਣ ਲਈ ਕਰਨਾ ਚਾਹੁੰਦੇ ਸੀ, ਇਹ ਕਹਿੰਦੇ ਵੀ ਮੈਂ ਉਸ ਨੌਕਰੀ ਵਿੱਚ ਇਹ ਕੰਮ ਨਹੀਂ ਕਰ ਸਕਦਾ ਸੀ। ਫਿਰ ਮੈਂ ਟੀਚਰ ਲਾਈਨ ਨੂੰ ਤਰਜੀਹ ਦਿੱਤੀ। ਹਾਲਾਂਕਿ ਉੱਥੇ ਅਡਹਾਕ ਬੇਸਿਸ ਤੇ ਨੌਕਰੀ ਮਿਲੀ। ਇਹਨਾਂ ਨੇ ਪੱਕੀ ਨੌਕਰੀ ਛੱਡ ਕੇ ਅਡਹਾਕ ਬੇਸਿਸ ਨੂੰ ਤਰਜੀਹ ਦਿੱਤੀ, ਕਿਉਂਕਿ ਇਹਨਾਂ ਦੇ ਮਨ 'ਚ ਕਮਜ਼ੋਰ ਵਰਗ ਲਈ, ਬੱਚਿਆਂ ਲਈ ਕੁਝ ਕਰਨ ਦੀ ਤਾਂਘ ਸੀ। ਉਸ ਸਮੇਂ ਬੇਰੁਜ਼ਗਾਰਾਂ ਦੀ ਅੰਦੋਲਨ ਦੀ ਲਹਿਰ ਚੱਲਦੀ ਸੀ। ਉਹ ਚਾਹੁੰਦੇ ਸੀਗੇ ਸਾਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਜਾਣ, ਸਾਨੂੰ ਪੱਕੇ ਕੀਤਾ ਜਾਵੇ, ਬੇਰੁਜ਼ਗਾਰੀ ਦੂਰ ਕੀਤੀ ਜਾਵੇ। ਉਸ ਸਮੇਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਗਿਆ, ਜਿਸ ਵਿੱਚ ਇਹਨਾਂ ਨੇ ਵੀ ਜੇਲ੍ਹ ਯਾਤਰਾ ਕੀਤੀ। ਇਹਨਾਂ ਦੇ ਮਨ ਦੇ ਵਿੱਚ ਇਹ ਚਿੰਨ੍ਹ ਸੀ ਬਈ ਆਪਾਂ ਇਹ ਸੰਘਰਸ਼ ਰਾਹੀਂ ਬੇਰੁਜ਼ਗਾਰਾਂ ਲਈ, ਅਧਿਆਪਕਾਂ ਲਈ, ਬੱਚਿਆਂ ਲਈ ਕੁਝ ਕਰ ਸਕੀਏ। ਉਸ ਤੋਂ ਬਾਅਦ ਇਹਨਾਂ ਨੂੰ ਨੌਕਰੀ ਮਿਲ ਗਈ ਲਹਿਰਾਗਾਗਾ ਵਿਖੇ, ਪਿੰਡ ਗਿੱਦੜਾਣੀ। ਮੈਂ ਵੀ ਉੱਥੋਂ 5-7 ਕਿਲੋਮੀਟਰ ਦੂਰ ਤੇ ਸਰਵਿਸ ਕਰਦਾ ਸੀ ਤੇ ਅਸੀਂ ਇਕੱਠਿਆਂ ਨੇ ਫਿਰ ਰਿਹਾਇਸ਼ ਉੱਥੇ ਲਹਿਰੇਗਾਗੇ
ਕੀਤੀ। ਨਾਲ ਸਾਡੇ 2 ਹੋਰ ਸਾਥੀ ਸੀਗੇ, ਰਾਮ ਸਿੰਘ ਦਲੀਜ, ਉਹ ਇਸ ਦੁਨੀਆ 'ਚ ਨਹੀਂ ਰਹੇ, ਤੇ ਇੱਕ ਹੈਡਮਾਸਟਰ ਰਿਟਾਇਰ ਹੋਏ ਸੀਗੇ, ਤੇ ਉਹ ਵੀ ਦਿਦਾਰ ਸਿੰਘ, ਉਹ ਵੀ ਸਾਡੇ ਨਾਲ ਰਹਿੰਦੇ ਸੀ। ਸਭ ਤੋਂ ਪਹਿਲਾਂ ਮੈਂ ਸਰਦਾਰ ਮੇਵਾ ਸਿੰਘ ਜੀ ਨੂੰ ਬੇਨਤੀ ਕਰਦਾ, ਉਹਨਾਂ ਦੀ ਰਿਸ਼ਤੇਦਾਰੀ ਵੀ ਆ ਇਹਨਾਂ ਨਾਲ, ਟੀਚਰ ਯੂਨੀਅਨ ਦੇ ਤੌਰ ਤੇ ਵੀ ਵਿਚਰਦੇ ਨੇ। ਸਮੇਂ ਦਾ ਖਿਆਲ ਰੱਖਦੇ ਹੋਏ 2 ਮਿੰਟ ਲਈ ਬਹੁਤ ਹੀ ਸਤਿਕਾਰਯੋਗ ਸਟੇਜ ਤੇ ਸੁਸ਼ੋਭਿਤ ਸਰਦਾਰ ਭਗਵਾਨ ਸਿੰਘ ਜਗੇੜਾ, ਡਾਕਟਰ ਮਲਕੀਤ ਖਰੜਾ ਜੀ, ਉਹਨਾਂ ਨਾਲ ਸੁਸ਼ੋਭਿਤ ਉੱਘੀਆਂ ਸ਼ਖਸੀਅਤਾਂ, ਰੱਬ ਵਰਗੇ ਸਰੋਤਿਓ, ਸਭ ਤੋਂ ਪਹਿਲਾਂ ਤੁਹਾਨੂੰ ਅੱਜ ਦੇ ਇਸ ਮੰਚ ਤੋਂ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ, ਸ਼ੁਭ ਕਾਮਨਾਵਾਂ ਜਗੇੜਾ ਪਰਿਵਾਰ ਵੱਲੋਂ ਭੇਟ ਕਰਦਾ ਹਾਂ। ਅੱਜ ਦੇ ਖੁਸ਼ੀ ਦੇ ਪਲ ਜਦੋਂ ਪਤਾ ਲੱਗਿਆ ਆਸਟ੍ਰੇਲੀਆ ਤੋਂ ਮੈਨੂੰ ਬੇਟਾ ਗੁਰਦੀਪ ਵੱਲੋਂ ਕਿ ਪਾਪਾ ਜੀ ਆਪਣੀ ਲਾਈਫ ਸਕੈਚ ਸਵੈ ਜੀਵਨੀ ਤਿਆਰੀ ਵਿੱਚ ਲੱਗੇ ਹੋਏ ਹਨ, ਅਤੇ ਉਹ ਅਸੀਂ ਲੋਕ ਅਰਪਣ ਕਰਨ ਲਈ ਡੈਡੀ ਪੰਜਾਬ ਆ ਰਹੇ ਹਨ ਅਤੇ ਮੈਂ ਵੀ ਪੰਜਾਬ ਪਹੁੰਚ ਰਿਹਾ ਹਾਂ। ਮੈਂ ਵੀ ਨਿਰਮਲ ਸਿੰਘ ਵਾਂਗੂ ਬੜਾ ਹੈਰਾਨ ਹੋਇਆ, ਕਿ ਲਿਖਤ ਲਿਖੀ ਨਹੀਂ ਹੈ, ਲਈ ਬੜਾ ਉਪਰਾਲਾ। ਇਹ 'ਚ ਮੈਂ ਦੇਖਿਆ, ਮੈਂ ਵੀ ਗੁਰਦੀਪ ਦਾ ਬਹੁਤ ਵੱਡਾ ਰੋਲ ਹੋ ਮੋਟੀਵੇਸ਼ਨ ਕਰਨ ਦੇ ਵਿੱਚ। ਆਪਣੇ ਪਾਪਾ ਨੂੰ ਇਹਨੇ ਪੂਰਾ ਮੋਟੀਵੇਟ ਕੀਤਾ ਹੋਣਾ ਵੀ ਪਾਪਾ ਜੀ ਆਹ ਜ਼ਰੂਰ ਕਰਕੇ ਜਾ, ਲਾਈਫ ਸਕੈਚ ਤੁਹਾਡਾ ਇੱਕ ਤਿਆਰ ਹੋਏਗਾ। ਅਤੇ ਮੈਨੂੰ ਬੜਾ ਪ੍ਰਾਊਡ ਹੋਇਆ, ਸਾਡੇ ਪਰਿਵਾਰ ਨੂੰ ਬੜਾ ਮਾਣ ਹੋਇਆ। ਥੋੜ੍ਹਾ ਜਿਹਾ ਬੈਕਗਰਾਊਂਡ 'ਤੇ ਜਾਵਾਂਗਾ। ਭਗਵਾਨ ਸਿੰਘ ਜੀ ਸਾਡੇ ਜਵਾਈ ਨੇ, ਬੜੇ ਜਵਾਈ ਨੇ। ਸਾਡੀ ਭੈਣ ਨਿਕਨੇਮ ਅੱਕੀ, ਬੜਾ ਪਿਆਰ ਅਤੇ ਸਤਿਕਾਰ ਨਾਲ ਅਸੀਂ ਭੈਣ ਨਹੀਂ ਆਖਿਆ, ਕਦੇ ਬੀਬੀ ਕਹਿ ਕੇ ਪੁਕਾਰਦੇ ਸਾਂ। ਬੀਬੀ ਅੱਕੀ, ਬੀਬੀ ਦੇ ਪੈਰੀਂ ਹੱਥ ਲਾਉਣਾ। ਅਸੀਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਫੈਮਿਲੀ ਨੂੰ ਅਪਲਿਫਟ ਕਰਨਾ, ਪਰਿਵਾਰ ਨੂੰ ਉਚਾਈਆਂ 'ਤੇ ਲੈ ਕੇ ਜਾਣਾ, ਮਾਂ ਦਾ ਬਹੁਤ ਵੱਡਾ ਰੋਲ ਹੁੰਦਾ। ਕੋਈ ਸਮਝੇ ਨਾ ਸਮਝੇ, ਮਾਂ ਦਾ ਬਹੁਤ ਵੱਡਾ ਰੋਲ ਹੁੰਦਾ। ਅੱਜ ਜੇ ਭਗਵਾਨ ਸਿੰਘ ਜੀ ਦੇ ਪਰਿਵਾਰ ਦਾ ਅੱਜ ਇਸ ਮੰਜ਼ਿਲ ਤੱਕ ਪਹੁੰਚਣ ਦਾ ਜੋ ਟੀਚੇ 'ਤੇ ਪਹੁੰਚੇ ਹਨ, ਇਹਦੇ ਵਿੱਚ ਇਹਨਾਂ ਦੇ ਬੱਚਿਆਂ ਨੂੰ ਬਾਹਰ ਸੈਟਲ ਕਰਨ ਦਾ, ਪੁੱਤ ਪੋਤੀਆਂ ਨੂੰ ਬਾਹਰ ਸੈਟਲ ਕਰਨ ਦਾ ਵਡਮੁੱਲਾ ਯੋਗਦਾਨ ਭਗਵਾਨ ਸਿੰਘ ਅਤੇ ਸਾਡੀ ਭੈਣ ਅੱਕੀ ਦਾ ਹੈ। ਇਹਦੇ ਲਈ ਇਹ ਪਰਿਵਾਰ ਵਧਾਈ ਦਾ ਪਾਤਰ ਹੈ। ਘਰ ਸੌਂ ਜਾਂਦਾ ਜਦੋਂ ਮਾਂ ਸੌਂਦੀ ਹੈ, ਘਰ ਸੌਂ ਜਾਂਦਾ ਜਦੋਂ ਮਾਂ ਸੌਂਦੀ ਹੈ। ਕਰ ਸਕਦੇ ਹੋ ਤਾਂ ਇੰਨਾ ਕਰਨਾ, ਕਰ ਸਕਦੇ ਹੋ ਤਾਂ ਇੰਨਾ ਕਰਨਾ, ਖੜਕਾ ਨਾ ਕਰਨਾ ਜਦੋਂ ਮਾਂ ਸੌਂਦੀ ਹੈ, ਖੜਕਾ ਨਾ ਕਰਨਾ ਜਦੋਂ ਮਾਂ ਸੌਂਦੀ ਹੈ। ਬਹੁਤ ਬਹੁਤ ਧੰਨਵਾਦ। ਦੁਬਾਰਾ ਫਿਰ ਜਗੇੜਾ ਪਰਿਵਾਰ ਨੂੰ ਲੱਖ ਲੱਖ ਵਧਾਈ। ਬਹੁਤ ਬਹੁਤ ਧੰਨਵਾਦ। ਬਹੁਤ ਹੀ ਸਤਿਕਾਰ ਅਤੇ ਸਨਮਾਨਯੋਗ ਸਟੇਜ 'ਤੇ ਵਿਰਾਜਮਾਨ ਅੱਜ ਦੀ ਜਿਹੜੀ ਲੋਕ ਜੀਵਨੀ ਦੇ ਮਾਲਕ ਆਪਣੇ ਸਰਦਾਰ ਭਗਵਾਨ ਸਿੰਘ ਜੀ ਜਗੇੜਾ ਅਤੇ ਹੋਰ ਭੈਣੋ ਅਤੇ ਭਰਾਓ, ਸਰਦਾਰ ਭਗਵਾਨ ਸਿੰਘ ਜਗੇੜਾ ਅਤੇ ਇਹਨਾਂ ਦਾ ਪਰਿਵਾਰ, ਮੈਂ ਤਾਂ ਇਹ ਕਹੂੰਗਾ ਵੀ ਸਾਡਾ ਇੱਕ ਹੀ ਪਰਿਵਾਰ ਹੈ, ਕਿਉਂਕਿ ਮੇਰਾ ਘਰ ਅਤੇ ਇਹਨਾਂ ਦਾ ਘਰ ਆਮਣੇ ਸਾਹਮਣੇ। ਔਰ ਜੋ ਵੀ ਜਿਸ ਟਾਈਮ ਤੋਂ ਇਹ ਇੱਥੇ ਆਏ ਨੇ ਅਹਿਮਦਗੜ੍ਹ ਦੇ ਵਿੱਚ, ਉਦੋਂ ਤੋਂ ਹੀ ਮੈਂ ਬਹੁਤ ਹੀ ਨੇੜੇ ਹੋ ਕੇ ਇਹਨਾਂ ਨੂੰ ਵੇਖਿਆ। ਇਹਨਾਂ ਦਾ ਮੇਲ ਵਰਤਨ ਅਤੇ ਇਹਨਾਂ ਦਾ ਸੁਭਾਅ ਬਹੁਤ ਹੀ ਵਧੀਆ, ਅਤੇ ਜਿਹੜਾ ਸਮਾਜਿਕ ਤੌਰ 'ਚ ਜੋ ਵੀ ਸਮਾਜਿਕ ਕੋਈ ਕੰਮ ਨੇ, ਉਹਨਾਂ ਦੇ ਵਿੱਚ ਵੀ ਵੱਧ ਚੜ੍ਹ ਕੇ ਪੂਰਾ ਪਰਿਵਾਰ ਸਹਿਯੋਗ ਕਰਦਾ। ਔਰ ਘਰੇਲੂ ਫਰੰਟ 'ਚ ਵੀ ਜੋ ਅੱਜ ਪਹਿਲੇ ਮਾਸਟਰ ਜੀ ਨੇ ਦੱਸਿਆ ਇਹਨਾਂ ਦੇ ਬਾਰੇ, ਵੀ ਇਹਨਾਂ ਦਾ ਜਿਹੜਾ ਵੱਡਾ ਸਪੁੱਤਰ
ਹੈਲਥ ਵਿਭਾਗ ਦੇ ਵਿੱਚ ਇੰਸਪੈਕਟਰ ਲੱਗੇ ਹੋਏ ਨੇ ਤੇ ਦੂਜਾ ਬੇਟਾ ਇਹਨਾਂ ਦਾ ਸਿੱਖਿਆ ਵਿਭਾਗ ਦੇ ਵਿੱਚ ਵੀ ਇਹਨਾਂ ਦੀ ਸਿਹਤ ਤੇ ਇਹਨਾਂ ਦੇ ਪੂਰੇ ਪਰਿਵਾਰ ਦੀ ਕਾਮਯਾਬੀ ਲਈ ਪਰਮਾਤਮਾ ਤੋਂ ਪ੍ਰਾਰਥਨਾ ਕਰਦਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਇਹਨਾਂ ਦੀ ਉਮਰ ਲੰਬੀ ਕਰੇ ਔਰ ਇਹਨਾਂ ਨੂੰ ਤਰੱਕੀ ਦੇਵੇ। ਧੰਨਵਾਦ ਸਰ। ਇਕੱਤਰ ਹੋਏ ਸਾਰੇ ਸਾਥੀ ਤੇ ਭੈਣੋ, ਸਾਰਿਆਂ ਨੂੰ ਵਧਾਈ ਹੈ ਭਗਵਾਨ ਸਿੰਘ ਦੇ ਪ੍ਰੋਗਰਾਮ 'ਚ ਆਪਾਂ ਇੱਥੇ ਇਕੱਠੇ ਹੋਏ ਹਾਂ। ਸਟੇਜ ਤੇ ਬੈਠੇ ਸਾਡੇ ਬਾਬਾ ਬੋੜ ਮੀਤ ਖੱਟੜਾ ਜੀ ਜਿਹਨੂੰ ਦੇਖ ਕੇ ਅਸੀਂ ਤੁਰਨਾ ਸਿੱਖੇ ਹਾਂ ਤੇ ਭਗਵਾਨ ਜੀ ਬਹੁਤ ਕਾਮਯਾਬ ਜਥੇਬੰਦੀ ਕਰਕੇ ਮੈਂ ਇਹਨਾਂ ਨੂੰ ਜਾਣਦਾ। ਇਹ ਇੱਕ ਸਫਲ ਨੇਤਾ, ਸਫਲ ਪਤੀ, ਸਫਲ ਬਾਪ, ਸਫਲ ਸਹੁਰਾ, ਹਰ ਕਿਸਮ ਦੇ ਜਿੰਨੀਆਂ ਵੀ ਜ਼ਿੰਮੇਵਾਰੀ ਵਾਲੀਆਂ ਪੋਸਟਾਂ ਨੇ ਹਰ ਪਾਸੇ ਇਹ ਸਫਲ ਨੇ ਤੇ ਕਾਮਯਾਬ ਨੇ। ਤੇ ਹੁਣ ਇਹ ਸਾਡਾ ਸਟੇਜ ਸੈਕਟਰੀ ਆ ਜਿਹੜਾ ਥੋੜ੍ਹਾ ਜਿਹਾ ਸਖਤ ਹੈ, ਇਹਦੀ ਪਾਲਣਾ ਕਰਨੀ ਪੈਣੀ ਹੈ। ਮੈਂ ਬਾਹਲਾ ਨਹੀਂ ਬੋਲਣਾ। ਇੱਕ ਜਾਂਦਾ ਜਾਂਦਾ ਮੈਂ ਭਗਵਾਨ ਜੀ ਨੂੰ ਗੱਲ ਕਹਿ ਕੇ ਜਾਣੀ ਹੈ। ਇਹਨਾਂ ਨੇ ਲਿਖਿਆ ਪੌਣੀ ਸਦੀ ਦਾ ਸਫ਼ਰ। ਇਹ ਭਗਵਾਨ ਜੀ ਹੁਣ ਮੈਂ ਵੀ ਆਸਟ੍ਰੇਲੀਆ ਰਹਿਣਾ, ਇਹ ਵੀ ਉੱਥੇ ਬਹੁਤ ਵਧੀਆ ਇਹਨਾਂ ਦਾ ਬੇਟਾ ਸੈੱਟ ਹੈ, ਉੱਥੇ ਕਾਮਯਾਬ ਹੈ, ਉੱਥੇ ਰਹਿ ਕੇ ਆਏ ਨੇ। ਹੁਣ ਜਿਹੜੀ ਸਦੀ ਪਾਉਣੀ ਰਹੇਗੀ ਉਹ ਪਾਉਣ ਅਸੀਂ ਰਹਿਣ ਨਹੀਂ ਦੇਣੀ। ਭਗਵਾਨ ਜੀ ਤਕੜੇ ਹੋਵੋ, ਹਿੰਮਤ ਕਰੋ, ਹਰ ਪੱਖ ਤੋਂ ਤੁਸੀਂ ਹੁਣ ਫ੍ਰੀ ਹੋ, ਤੁਹਾਡੇ ਕੋਲ ਖੁੱਲ੍ਹਾ ਸਮਾਂ ਹੈ। ਅੱਜ ਦੇ ਇਸ ਫੰਕਸ਼ਨ ਦੇ ਮੁੱਖ ਮਹਿਮਾਨ ਸਾਡੇ ਬਾਪੂ ਜੀ ਸਰਦਾਰ ਭਗਵਾਨ ਸਿੰਘ ਜੀ ਖੱਟੜਾ ਸਾਹਿਬ ਤੇ ਵੱਖਰੇ ਵੱਖਰੇ ਪਿੰਡਾਂ ਤੋਂ ਰਿਸ਼ਤੇਦਾਰ ਜੋ ਵੀ ਸਾਥੀ ਇੱਥੇ ਆਏ ਨੇ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਕਿ ਇਹਨਾਂ ਦੀ ਲਿਖੀ ਹੋਈ ਸਵੈ ਜੀਵਨੀ ਨੂੰ ਆਪਾਂ ਅੱਜ ਲੋਕ ਅਰਪਣ ਕਰਨ ਆਏ ਹਾਂ। ਮੈਨੂੰ ਇਹਨਾਂ ਨਾਲ ਕੰਮ ਕਰਨ ਦਾ ਤਾਂ ਮੌਕਾ ਨਹੀਂ ਮਿਲਿਆ, ਪਰ ਮੈਂ ਬਹੁਤ ਸੁਣਿਆ ਜਥੇਬੰਦੀ ਦੇ ਵਿੱਚ ਜਦੋਂ ਇਹਨਾਂ ਨੇ ਕੰਮ ਕਰਿਆ ਤਾਂ ਬਹੁਤ ਵੱਧ ਚੜ੍ਹ ਕੇ ਕੰਮ ਕਰਿਆ। ਬੜਾ ਮਾਣ ਮਹਿਸੂਸ ਹੁੰਦਾ। ਇਸ ਤਰ੍ਹਾਂ ਦੇ ਯੋਧਿਆਂ ਨੂੰ ਦੇਖ ਕੇ ਹੀ ਅਸੀਂ ਜਿਹੜਾ ਅੱਜ ਕੰਮ ਕਰ ਰਹੇ ਹਾਂ ਉਹ ਇਹਨਾਂ ਨੂੰ ਦੇਖ ਕੇ ਹੀ ਕਰ ਰਹੇ ਹਾਂ। ਤਾਂ ਕਰਕੇ ਮੈਨੂੰ ਆਸ ਆ ਕਿ ਜੋ ਵੀ ਇਹਨਾਂ ਨੇ ਸਵੈ ਜੀਵਨੀ ਲਿਖੀ ਆ, ਜਦੋਂ ਆਪਾਂ ਲੋਕਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਂਦੇ ਹਾਂ, ਲੋਕ ਪੜ੍ਹਨਗੇ ਤਾਂ ਉਹਨਾਂ ਤੋਂ ਬਹੁਤ ਵਧੀਆ ਸੇਧ ਪ੍ਰਾਪਤ ਹੋਊਗੀ। ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ। ਅਤੇ ਜਦੋਂ ਆਪਾਂ ਕਰਦੇ ਹਾਂ ਉਪਰਾਲੇ, ਕਿਉਂਕਿ ਜੋ ਵੀ ਅੱਜ ਲੋਕ ਲੜ ਰਹੇ ਨੇ, ਜੋ ਵੀ ਜੂਝਦੇ ਨੇ, ਚਾਹੇ ਸਿਸਟਮ ਦੇ ਖਿਲਾਫ, ਸਰਕਾਰਾਂ ਦੇ ਖਿਲਾਫ, ਜੋ ਵੀ ਲੜਾਈ ਲੜ ਰਹੇ ਨੇ ਸਮਾਜ ਦੇ ਪੱਖੀ, ਉਹ ਇਹੋ ਜਿਹੇ ਯੋਧਿਆਂ ਨੂੰ ਮੁੱਖ ਰੱਖ ਕੇ ਕੰਮ ਕਰਦੇ ਆ। ਮੈਂ ਇਹਨਾਂ ਦੀ ਜੀਵਨੀ ਤੋਂ ਬਹੁਤ ਪ੍ਰਭਾਵਿਤ ਹਾਂ। ਇੰਨਾ ਕੁਝ ਕਹਿੰਦਾ ਹੋਇਆ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ। ਧੰਨਵਾਦ ਜੀ। ਜੈ ਭੀਮ, ਜੈ ਭਾਰਤ। ਮੈਂ ਡਰਦਾ ਕਿ ਬੋਲਾਂ ਕਿ ਨਾ ਬੋਲਾਂ। ਇੱਥੇ ਹਰ ਸ਼ਖਸੀਅਤ ਨਾਮੀ ਹੈ, ਮੈਂ ਕਿਹਦਾ ਨਾ ਬੋਲਾਂ। ਸੋ ਮੈਂ ਕਿਸੇ ਇੱਕ ਦਾ ਅਗਰ ਨਾਮ ਬੋਲਾਂਗਾ ਤਾਂ ਦੂਸਰਿਆਂ ਦੇ ਨਾਲ ਬੇਇਨਸਾਫੀ ਹੋ ਜਾਵੇਗੀ। ਔਰ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਨੂੰ ਜੀ ਆਇਆਂ ਕਹਦਾ, ਇਸਤਕਬਾਲ ਕਰਦਾ ਔਰ ਖੁਸ਼ਾਮਦੀਦ। ਤੁਸੀਂ ਆਏ ਹੋ ਅੱਜ ਸਾਡੇ ਇੱਕ ਨਿੱਕੇ ਜਿਹੇ ਸੱਦੇ ਦੇ ਉੱਪਰ ਆਏ ਹੋ। ਅੱਜ ਮੇਰੇ ਪਾਪਾ ਜੀ ਦੀ ਜੋ ਸਵੈ ਜੀਵਨੀ ਸੀ ਉਹ ਰਿਲੀਜ਼ ਕੀਤੀ ਜਾ ਰਹੀ ਆ, ਪੌਣੀ ਸਦੀ ਦਾ ਸਫ਼ਰ। ਸੋ ਤੁਸੀਂ ਸਾਰੇ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਪੰਜਾਬ ਦੇ ਉਹ ਕਰੀਮ ਹੋ ਜਿਨ੍ਹਾਂ ਦੀ ਰਹਿਨੁਮਾਈ ਦੇ ਵਿੱਚ ਸਾਡੀ ਆਉਣ ਵਾਲੀ ਪਨੀਰੀ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ, ਕਿਉਂਕਿ ਇਹ ਬੁੱਧਜੀਵੀ ਨੇ ਜੋ ਮਾਸਟਰ ਔਰ ਜੋ ਸਾਡੇ ਸਰਪੰਚ ਸਾਹਿਬ ਬਲਦੇਵ ਸਿੰਘ ਜੀ, ਮੇਵਾ ਸਿੰਘ ਜੀ ਜਗੇੜੇ ਤੋਂ ਆਏ ਨੇ, ਤੁਹਾਡਾ ਵੀ ਖੁਸ਼ਾਮਦੀਦ। ਜਗਦੇਵ ਸਿੰਘ ਤੁਹਾਡਾ ਵੀਰ, ਮੇਰੇ ਤਾਏ ਦਾ ਮੁੰਡਾ, ਤੁਹਾਡਾ ਸ਼ੁਕਰੀਆ ਤੁਸੀਂ ਆਏ। ਸਾਡੇ ਵੱਡੇ ਵੀਰ ਮੋਹਨ ਸਿੰਘ ਜੀ ਨੇ, ਉਹ ਵੀ ਆਏ ਨੇ, ਤੁਹਾਡਾ ਸਾਰਿਆਂ ਦਾ ਸ਼ੁਕਰੀਆ। ਜਿੱਥੇ ਜਿੱਥੇ ਤੱਕ ਮੇਰੀ ਨਜ਼ਰ ਪੈਂਦੀ ਆ, ਮੈਂ ਜਿਹਦਾ ਨਾਮ ਅਗਰ ਲੈ ਸਕਿਆ ਸ਼ੁਕਰੀਆ, ਅਗਰ ਨਾ ਕਰਿਆ ਤਾਂ ਮੈਨੂੰ ਮਾਫੀ ਚਾਹੁੰਦਾ ਮੈਂ ਉਹਨਾਂ ਦੀ। ਲੇਕਿਨ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਸਮੂਹ ਜਗੇੜਾ ਪਰਿਵਾਰ ਦਾ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਆਏ। ਔਰ ਬਾਕੀ ਮੈਂ ਗੱਲ ਕਰਦਾ ਸੀ ਕਿ ਬੋਲੀ ਦੇ ਬਾਰੇ, ਕਿਉਂਕਿ ਅਸੀਂ ਬਾਹਰ ਰਹਿੰਦੇ ਹਾਂ, ਅਸੀਂ ਬੜੇ ਚਿੰਤਤ ਹਾਂ। ਉੱਥੇ ਰਹਿੰਦੇ ਹੋਏ ਅਸੀਂ ਕਾਫੀਆਂ ਕੋਸ਼ਿਸ਼ਾਂ ਕਰੀਆਂ ਦੇ ਕਿ ਆਪਣੇ ਪੰਜਾਬ ਵਾਸਤੇ, ਪੰਜਾਬੀਅਤ ਵਾਸਤੇ, ਆਪਣੇ ਵਿਰਸੇ ਵਾਸਤੇ ਕੁਛ ਕੀਤਾ ਜਾਏ। ਔਰ ਇਸੇ ਹੀ ਚਿੰਗ ਨੂੰ ਲੈ ਕੇ ਮੈਂ ਪਾਪਾ ਜੀ ਨੂੰ ਇਹ ਗੁਜ਼ਾਰਿਸ਼ ਕੀਤੀ ਸੀ ਕਿ ਇੱਕ ਆਪਣੀ ਸਵੈ ਜੀਵਨੀ ਲਿਖੋ। ਉਹਦੇ ਨਾਲ ਇੱਕ ਤਾਂ ਮੈਨੂੰ ਪਤਾ ਲੱਗ ਜਾਣਾ ਸੀ ਕਿ ਮੇਰੇ ਪਾਪਾ ਜੀ ਨੇ ਕਿੰਨਾ ਕੁ ਸੰਘਰਸ਼ ਕੀਤਾ ਆਪਣੀ ਲਾਈਫ ਦੇ ਵਿੱਚ।
ਉਸ 'ਤੇ ਝਾਤ ਪੈਣੀ ਸੀ। ਬਾਕੀ ਆਉਣ ਵਾਲੇ ਬੱਚਿਆਂ ਨੂੰ ਵੀ ਪਤਾ ਲੱਗਦਾ ਕਿ ਕਿਸ ਤਰ੍ਹਾਂ ਮਿਹਨਤ ਮੁਸ਼ੱਕਤ ਕਰਕੇ ਕੋਈ ਵੀ ਮੰਜ਼ਿਲ ਆਪਣੀ ਫਤਿਹ ਕੀਤੀ ਜਾ ਸਕਦੀ ਹੈ। ਸੋ ਪੰਜਾਬੀ ਅੱਜ ਮੈਨੂੰ ਇਹ ਲੱਗ ਰਿਹਾ ਕਿ ਸਾਡੀ ਮਾਂ ਬੋਲੀ ਆ ਜੋ ਪੰਜਾਬੀ ਆ, ਉਸ ਨੂੰ ਕਿਸੇ ਵੀ, ਮੈਨੂੰ ਲੱਗਦਾ ਨਹੀਂ ਕਿਸੇ ਪਹਿਰੇਦਾਰ, ਕਿਸੇ ਲੰਬੜਦਾਰ ਜਾਂ ਕਿਸੇ ਵੀ ਚਾਚੀਆਂ ਤਾਈਆਂ ਜੋ ਮਾਂ ਬੋਲੀਆਂ ਦੇ ਨਾਲ ਦੀਆਂ ਸਾਡੀਆਂ ਮਾਸੀਆਂ ਬੋਲੀਆਂ ਨੇ, ਉਹਨਾਂ ਦਾ ਕੋਈ ਖਤਰਾ ਹੋ ਸਕਦਾ। ਤੁਸੀਂ ਉਸਦੇ ਲੰਬੜਦਾਰ ਹੋ, ਪਹਿਰਾ ਦਿੰਦੇ ਹੋ। ਮੈਂ ਇਹੀ ਕਹਿਣਾ ਕਿ ਬੋਲੀ ਕੌਮ ਦਾ ਸ਼ਿੰਗਾਰ ਤੇ ਸਿੰਧੂਰ ਹੁੰਦੀ ਹੈ। ਬੋਲੀ ਕੌਮ ਦਾ ਸ਼ਿੰਗਾਰ ਤੇ ਸਿੰਧੂਰ ਹੁੰਦੀ ਹੈ। ਬੋਲੀ ਰਗਾਂ ਵਿੱਚ ਦੌੜਦਾ ਸਰੂਰ ਹੁੰਦੀ ਹੈ। ਬੋਲੀ ਰਗਾਂ ਵਿੱਚ ਦੌੜਦਾ ਸਰੂਰ ਹੁੰਦੀ ਹੈ। ਬੋਲੀ ਲੋਰੀਆਂ ਤੇ ਸ਼ਗਨਾਂ ਦੇ ਗੀਤ ਜੰਮਦੀ। ਬੋਲੀ ਦਿਲਾਂ ਦੇ ਚਿਰਾਗਾਂ ਵਾਲਾ ਨੂਰ ਹੁੰਦੀ ਹੈ। ਬੋਲੀ ਦਿਲਾਂ ਦੇ ਚਿਰਾਗਾਂ ਵਾਲਾ ਨੂਰ ਹੁੰਦੀ ਹੈ। ਸੋ ਮੇਰੇ ਪਾਪਾ ਜੀ ਨੇ ਹਮੇਸ਼ਾ ਅੱਖਰਾਂ ਦਾ ਵਣਜ ਕੀਤਾ। ਉਹਨਾਂ ਨੇ ਕਦੇ ਵੀ ਇਨਸਾਨੀਅਤ ਦਾ ਭਲਾ ਕੀਤਾ। ਸੋ ਮੈਂ ਕਹਾਂਗਾ, ਨਾ ਮੇਰੇ ਕੋਲ ਕੁਝ ਲੈ ਤੇ ਕੇ ਇੱਕ ਉਪਹਾਰ ਸ਼ਬਦਾਂ ਦਾ, ਮੁਹੱਬਤ ਵੰਡੀ ਹੈ ਆਪਣਾ ਤੇ ਹੈ ਕਾਰੋਬਾਰ ਸ਼ਬਦਾਂ ਦਾ, ਕਿ ਮਹਾਭਾਰਤ ਰਚਾ ਦਿੱਤੀ ਜ਼ੁਬਾਨੋਂ ਨਿਕਲਿਆ ਤੀਰਾਂ ਨੇ, ਨਾ ਅਗਨੀ ਸ਼ਾਸਤਰਾਂ ਤੋਂ ਘੱਟ ਹੈ ਮਾਰ ਵਾਰ ਸ਼ਬਦਾਂ ਦਾ, ਕਿ ਭੁਲਾ ਕੇ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਹੁਣ। ਭੁਲਾ ਕੇ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਹੁਣ। ਉਹ ਬਾਬਿਆਂ ਨੇ ਤੋਰਿਆ ਹੈ ਵਪਾਰ ਸ਼ਬਦਾਂ ਦਾ, ਕਿ ਤੇਰਾ ਨਜ਼ਰੀਆ ਆਪਣੀ ਹੈ ਸੋਚ ਹਰ ਇੱਕ ਦੀ, ਤੇਰਾ ਸੰਸਾਰ ਪੈਸੇ ਦਾ, ਸਾਡਾ ਸੰਸਾਰ ਸ਼ਬਦਾਂ ਦਾ। ਸੋ ਇਹ ਸ਼ਬਦਾਂ ਦਾ ਵਣਜ ਮੇਰੇ ਪਾਪਾ ਜੀ ਨੇ ਕੀਤਾ। ਸਾਡੇ ਉਹ ਆਦਰਸ਼ ਨੇ। ਅਸੀਂ ਜਿਹੜੇ ਵੀ ਰਾਹਾਂ ਤੋਂ ਤੁਰਦੇ ਨੇ ਉਹਨਾਂ ਦਾ ਰੇਤ ਵੀ ਸਾਡੇ ਲਈ ਖੰਡ ਬਰਾਬਰ ਆ। ਸੋ ਮੈਂ ਉਹਨਾਂ ਸਾਹਮਣੇ ਅੱਜ ਬੋਲ ਰਿਹਾ, ਮੈਨੂੰ ਬੜਾ ਕਹਿੰਦਾ ਮੈਂ ਨਰਵਸ ਹੋਨਾ, ਪਰ ਤੁਹਾਡਾ ਫਿਰ ਤੋਂ ਇੱਕ ਵਾਰੀ ਜੀ ਆਇਆਂ ਨੂੰ, ਖੁਸ਼ ਆਮਦੀਨ। ਔਰ ਜੋ ਮੇਰੇ ਭਤੀਜੇ ਭਤੀਜੀਆਂ ਆਸਟ੍ਰੇਲੀਆ 'ਚ ਨੇ, ਉਹਨਾਂ ਨੇ ਆਪਣੇ ਤੌਰ 'ਤੇ ਲਿਖ ਕੇ ਭੇਜਿਆ, ਮੈਂ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦੇਵਾਂ ਕਿ ਅਸੀਂ ਜਸ਼ਨਪ੍ਰੀਤ ਕੌਰ ਜਗੇੜਾ, ਅਨਮੋਲਪ੍ਰੀਤ ਸਿੰਘ ਜਗੇੜਾ, ਗੁਰਨੂਰਪ੍ਰੀਤ ਸਿੰਘ ਜਗੇੜਾ, ਏਕਮਜੋਤ ਕੌਰ ਜਗੇੜਾ, ਗੁਰਵਾਰਿਸ ਜਗੇੜਾ, ਔਰ ਇੱਥੇ ਮੇਰੇ ਭਤੀਜੀ ਆ ਅਰਸ਼ਪ੍ਰੀਤ ਕੌਰ, ਔਰ ਭਾਣਜੀ ਮੇਰੀ ਅਵਨੀਤ ਕੌਰ ਔਰ ਜਸਨੂਰ, ਉਹਨਾਂ ਸਾਰਿਆਂ ਦੀਆਂ ਮੈਂ ਦਿਲ ਦੀਆਂ ਭਾਵਨਾ। ਬੱਚਿਆਂ ਨੇ ਬਹੁਤ ਹੀ ਇੱਕ ਨਾਜ਼ੁਕ, ਬਹੁਤ ਹੀ ਸੋਹਣੀ ਲਿਖਿਆ ਕਿ ਤੁਹਾਨੂੰ ਸਾਰਿਆਂ ਨੂੰ ਉਹਨਾਂ ਨੇ ਜੀ ਆਇਆਂ ਆਖਿਆ ਜੀ, ਔਰ ਖੁਸ਼ਾਮਦੀਦ ਆਖਿਆ। ਕਿ ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਡੇ ਦਾਦਾ ਜੀ ਸਰਦਾਰ ਭਗਵਾਨ ਸਿੰਘ ਜੀ ਦਾ ਸਵੈ ਜੀਵਨੀ ਲੋਕ ਅਰਪਣ ਸਮਾਰੋਹ ਅੱਜ ਇਕੱਠੇ ਹੋਏ ਹੋ। ਅਸੀਂ ਇਸ ਗੱਲ 'ਤੇ ਮਾਣ ਕਰਦੇ ਹਾਂ ਕਿ ਜਿਸ ਸਕੂਲ ਵਿੱਚ ਉਹਨਾਂ ਨੇ ਆਪਣੇ ਸਫ਼ਰ ਦਾ ਆਗਾਜ਼ ਕੀਤਾ ਸੀ ਪੜ੍ਹਾਈ ਦਾ, ਅੱਜ ਉੱਥੇ ਹੀ ਉਹਨਾਂ ਦੀ ਕਿਤਾਬ ਰਿਲੀਜ਼ ਕੀਤੀ ਜਾ ਰਹੀ ਆ। ਅੱਜ ਅੱਜ ਪੌਣੀ ਸਦੀ ਦਾ ਸਫ਼ਰ ਆਉਣ ਵਾਲੀ ਪੀੜ੍ਹੀ ਨੂੰ ਮਾਰਗਦਰਸ਼ਕ ਬਣ ਕੇ ਸਿੱਧੇ ਰਾਹ ਪਾ ਸਕਣ। ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਪਣੀਆਂ ਹੱਡ ਬੀਤੀਆਂ ਨੂੰ ਲਿਖਤੀ ਰੂਪ ਵਿੱਚ ਨਵੀਂ ਪੀੜ੍ਹੀ ਨੂੰ ਸੌਂਪਿਆ ਹੈ, ਤਾਂ ਕਿ ਉਹਨਾਂ ਨੂੰ ਸੰਘਰਸ਼ ਭਰੇ ਜੀਵਨ ਤੋਂ ਪ੍ਰੇਰਨਾ ਮਿਲ ਸਕੇ। ਕੁਝ ਵੀ ਕਰਨਾ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਵੀ ਉਹਨਾਂ ਨੇ ਬੱਚਿਆਂ ਨੂੰ ਵਧੀਆ ਜੀਵਨ ਦਿੱਤਾ। ਅੱਜ ਅਸੀਂ ਵਿਦੇਸ਼ਾਂ ਵਿੱਚ ਬੈਠੇ ਹਾਂ ਤਾਂ ਉਹਨਾਂ ਦੀ ਦੇਣ ਹੈ। ਸਾਨੂੰ ਆਪਣੇ ਦਾਦਾ ਜੀ 'ਤੇ ਮਾਣ ਹੈ, ਉਹਨਾਂ ਦੇ ਪਿਆਰੇ ਪੋਤੇ ਪੋਤਰੀਆਂ, ਦੋਤੇ ਦੋਤੀਆਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਾਕੀ ਜਿਹੜੇ ਤਜਰਬੇ ਨਿਰਮਲ ਸਿੰਘ ਜੀ ਨੇ ਦੱਸੇ ਨੇ, ਇਹਨਾਂ ਸਾਰਿਆਂ ਤੋਂ ਵੱਡਾ ਤਜਰਬਾ ਜੋ ਹੋਣਾ ਚਾਹੀਦਾ ਉਹ ਮੈਨੂੰ ਲੱਗਦਾ ਭਗਵਾਨ ਸਿੰਘ ਜੀ ਦੇ ਵਿੱਚ ਹੈ। ਉਹ ਤਜਰਬਾ ਹੈ ਕਿ ਆਪਣੀ ਫੁਲਵਾੜੀ ਨੂੰ, ਵੱਖੋ ਵੱਖਰੇ ਫੁੱਲਾਂ ਨੂੰ ਕਿਵੇਂ ਸਾਂਭ ਕੇ ਰੱਖਣਾ। ਅਤੇ ਅੱਜ ਜਦੋਂ ਇਹਨਾਂ ਦੇ ਬੇਟੇ ਨੇ ਹੁਣ ਆ ਕੇ ਸਟੇਜ ਤੋਂ ਦੱਸਿਆ ਸੀ ਤਾਂ ਉਹ ਤੋਂ ਜ਼ਾਹਰ ਹੋ ਗਿਆ ਕਿ ਇਹਨਾਂ ਨੇ ਆਪਣੀ ਜਿਹੜੀ ਫੁਲਵਾੜੀ ਹੈ ਕਿੰਨੇ ਪਿਆਰ ਨਾਲ ਉਹਨੂੰ ਸੰਜੋ ਕੇ, ਉਹਨੂੰ ਸੰਭਾਲ ਕੇ ਰੱਖਿਆ ਹੋਇਆ, ਤਦ ਹੀ ਇਹ ਜਿਹੜਾ ਇੰਨਾ ਪ੍ਰਭਾਵਸ਼ਾਲੀ ਫੰਕਸ਼ਨ ਅੱਜ ਹੋ ਰਿਹਾ। ਸਾਨੂੰ ਨਿਰਮਲ ਸਿੰਘ ਜੀ ਨੇ ਪਹਿਲਾਂ ਦੱਸਿਆ ਸੀ ਕਿ ਇਹ ਫੰਕਸ਼ਨ ਸਵੇਰੇ ਸਵੇਰੇ ਕਰਨ ਦਾ ਪਹਿਲਾਂ ਪ੍ਰੋਗਰਾਮ ਸੀ, ਕਿਉਂਕਿ ਉਹ ਅਕਸਰ ਆਪਣੇ ਜਦੋਂ ਵੀ ਜੋਬ ਦੀਆਂ ਗੱਲਾਂ ਦੱਸਦੇ ਰਹਿੰਦੇ ਨੇ, ਜਾਂ ਸਾਨੂੰ ਗੁੱਡ ਮਾਰਨਿੰਗ ਕਲੱਬ ਅਸੀਂ ਆ ਸਵੇਰੇ ਚਾਪੜਾ ਸਾਹਿਬ ਬੈਠੇ ਨੇ, ਸਵੇਰੇ ਹੁੰਦੇ ਆ ਅਸੀਂ, ਤਾਂ ਨਿਰਮਲ ਸਿੰਘ ਜੀ ਉਸ ਵੇਲੇ ਕਾਫੀ ਜ਼ਿਕਰ ਕਰਦੇ ਸੀ ਵੀ ਮੇਰੇ ਇੱਕ ਬਹੁਤ ਪਿਆਰੇ ਮਿੱਤਰ ਨੇ, ਉਹਨਾਂ ਨੇ ਜੋ ਸਵੈ ਜੀਵਨੀ ਲਿਖੀ ਹੈ ਕਿ ਉਹਦੀ ਅਸੀਂ ਲੋਕ ਅਰਪਣ ਕਰਨੀ ਆ, ਸਵੇਰੇ ਕਰਨਾ, ਕਿੱਦਾਂ ਕਰਨਾ।
ਤਾਂ ਅਸੀਂ ਵੀ, ਸਾਡੇ ਮਨ ਦੇ ਵਿੱਚ ਇੱਕ ਜਿਗਿਆਸਾ ਸੀ ਕਿ ਹਾਂ ਵੀ ਅਸੀਂ ਵੀ ਭਗਵਾਨ ਸਿੰਘ ਜੀ ਨੂੰ ਦਰਸ਼ਨ ਕਰੀਏ, ਕਹਿ ਲਓ ਉਹਨਾਂ ਦੇ, ਵੀ ਹਾਂ ਕਿਹੜੀ ਰੂਹ ਹੈ ਜਿਹਦੀ ਨਿਰਮਲ ਸਿੰਘ ਜੀ ਇੰਨੀ ਤਾਰੀਫ ਕਰਦੇ ਰਹਿੰਦੇ ਨੇ। ਤੇ ਅੱਜ ਬੜਾ ਚੰਗਾ ਲੱਗਿਆ ਉਹਨਾਂ ਨੂੰ ਮਿਲ ਕੇ। ਤੇ ਜਿਵੇਂ ਕਹਿੰਦੇ ਨੇ ਵੀ ਕਿਸੇ ਵੀ ਪਿੰਡ ਦਾ ਪਤਾ ਗਹਾਰਿਆਂ ਤੋਂ ਲੱਗ ਜਾਂਦਾ, ਇਸੇ ਤਰ੍ਹਾਂ ਇਹ ਜਿਹੜੀ ਕਿਤਾਬ ਹੈ, ਹਾਲਾਂਕਿ ਅਸੀਂ ਨਹੀਂ ਹਜੇ ਪੜ੍ਹੀ, ਬਲਕਿ ਮੈਂ ਬੇਨਤੀ ਵੀ ਕਰੂੰਗਾ ਕਿ ਸਾਡੇ ਸਕੂਲ ਨੇ, ਵਿਕਟੋਰੀਆ ਪਬਲਿਕ ਸਕੂਲ ਦਾ ਵੀ ਮੈਂ ਚੇਅਰਮੈਨ ਹਾਂ, ਪੈਰਾਗੌਨ ਦਾ ਡਾਇਰੈਕਟਰ ਹਾਂ, ਕਿ ਉੱਥੇ ਵੀ ਕਿਸੇ ਦਿਨ ਸਮਾਂ ਕੱਢ ਕੇ ਆਉਣ ਤਾਂ ਕਿ ਬੱਚਿਆਂ ਨੂੰ ਦਈਏ, ਉਹਨਾਂ ਦੇ ਵਿੱਚ ਲਗਨ ਪੈਦਾ ਹੋਵੇ ਪੜ੍ਹਨ ਦੀ। ਤੇ ਜੇ ਪੜ੍ਹਨ ਦੀ ਲਗਨ ਪੈਦਾ ਹੋਏਗੀ ਤਾਂ ਲਿਖਣ ਦੀ ਵੀ ਹੋਏਗੀ। ਤਾਂ ਇਹ ਜਿਹੜੀ ਕਿਤਾਬ ਹੈ, ਜਦੋਂ ਇਹਨਾਂ ਨੇ ਸੱਦਾ ਪੱਤਰ ਭੇਜਿਆ, ਉਹ ਤੋਂ ਦੇਖ ਕੇ ਹੀ ਬੜਾ ਵਧੀਆ ਲੱਗਿਆ ਕਿ ਇਹ ਆਪਣੇ ਪਰਿਵਾਰ ਨੂੰ ਕਿਵੇਂ ਬੰਨ੍ਹ ਕੇ ਰੱਖ ਰਹੇ ਨੇ, ਕਿਉਂਕਿ ਇਹਨਾਂ ਨੇ ਉਹਦੇ ਵਿੱਚ ਜੋ ਆਪਣੇ ਪੋਤਿਆਂ ਨਾਲ ਜਾਂ ਪੋਤੀਆਂ ਨਾਲ ਫੋਟੋ ਦਾ ਜ਼ਿਕਰ ਕੀਤਾ ਹੋਇਆ, ਉਸ ਤੋਂ ਲੱਗ ਰਿਹਾ ਸੀ ਕਿ ਕਿੰਨੇ ਵਧੀਆ ਇਨਸਾਨ ਨੇ। ਬਾਕੀ ਯੂਨੀਅਨ ਲੈਵਲ ਤੇ ਜਿਹੜਾ ਹੈ ਲਗਨ ਪੈਦਾ ਹੋਏਗੀ। ਤੇ ਇੱਕ ਵਾਰੀ ਫਿਰ ਤੋਂ ਇਹਨਾਂ ਨੂੰ, ਸਾਡੇ ਚੇਅਰਮੈਨ ਸਾਹਿਬ ਬੈਠੇ ਨੇ, ਉਬੀ ਸਾਹਿਬ, ਚਾਪੜਾ ਜੀ ਬੈਠੇ ਨੇ, ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਵਧਾਈ। ਥੈਂਕ ਯੂ ਵੈਰੀ ਮੱਚ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਭਗਵਾਨ ਸਿੰਘ ਜੀ ਜਗੇੜਾ, ਜਿਨ੍ਹਾਂ ਨੇ ਆਪਣੇ ਸੰਘਰਸ਼ਮਈ ਜੀਵਨ ਨੂੰ ਲੋਕ ਅਰਪਣ ਕਰਨ ਲਈ ਕਿਤਾਬ ਲਿਖੀ ਹੈ। ਅਸੀਂ ਉਹਨਾਂ ਨੂੰ ਇਸ ਆਪਣੀ ਸੰਘਰਸ਼ਮਈ ਜੀਵਨ ਨੂੰ ਦੂਸਰਿਆਂ ਦੇ ਨਾਲ ਸਾਂਝਾ ਕਰਨ ਲਈ ਜੋ ਉਹਨਾਂ ਨੇ ਕਿਤਾਬ ਲਿਖੀ, ਉਸ ਦੇ ਲਈ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਵੈਸੇ ਤਾਂ ਜ਼ਿਆਦਾਤਰ ਹੁਣ ਦੇਖਣ 'ਚ ਆਇਆ ਕਿ ਲੋਕ ਦੂਸਰਿਆਂ ਬਾਰੇ ਬਾਹਲਾ ਕੁਝ ਦੇਖਦੇ ਨੇ, ਆਪਦੇ ਬਾਰੇ ਕੋਈ ਨਹੀਂ ਦੇਖਦਾ। ਔਰ ਜੋ ਭਗਵਾਨ ਸਿੰਘ ਜੀ ਨੇ ਆਪਦੀ ਜੀਵਨੀ ਬਾਰੇ ਲਿਖਿਆ, ਮੈਂ ਸਮਝਦਾ ਵੀ ਇਹ ਇੱਕ ਬਹੁਤ ਹੀ ਪਾਰਦਰਸ਼ਤਾ ਵਾਲੀ ਗੱਲ ਆ, ਕਿਉਂਕਿ ਸਾਡੇ ਗੁਆਂਢੀ ਵੀ ਨੇ, ਬਹੁਤ ਵਧੀਆ ਨੇਚਰ ਆ। ਮੈਨੂੰ ਪਤਾ ਵੀ ਇਹਨਾਂ ਨੇ ਜਥੇਬੰਦੀ ਦੇ ਵਿੱਚ ਲੋਕਾਂ ਦੇ ਕੰਮ ਕਰਾਏ ਨੇ, ਆਪ ਸਾਰਿਆਂ ਨੂੰ ਪਤਾ ਹੀ ਹੈ। ਆਸ ਕਰਦਾ ਕਿ ਪਰਮਾਤਮਾ ਹੋਰ ਵੀ ਬੁਲੰਦੀਆਂ 'ਤੇ ਲੈ ਕੇ ਜਾਵੇ। ਸੋ ਇੰਨਾ ਕਹਿੰਦਾ ਹੋਇਆ ਆਪਣਾ ਭਾਸ਼ਣ ਸਮਾਪਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਟੇਜ 'ਤੇ ਬਿਰਾਜਮਾਨ ਸਰਦਾਰ ਮਲਕੀਤ ਸਿੰਘ ਜੀ ਖੱਟੜਾ, ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਕਮਲਜੀਤ ਸਿੰਘ ਜੀ ਉਬੀ, ਮੇਰੇ ਸਤਿਕਾਰਯੋਗ ਡੈਡੀ ਸਰਦਾਰ ਭਗਵਾਨ ਸਿੰਘ ਜੀ ਜਗੇੜਾ, ਜਿਨ੍ਹਾਂ ਦੇ ਤੁਸੀਂ ਅੱਜ ਅੱਖਰਾਂ ਦੀ, ਸ਼ਬਦਾਂ ਦੀ ਸਾਡੇ ਨਾਲ ਸਾਂਝ ਪਾਉਣ ਆਏ ਹੋ। ਤੁਹਾਡਾ ਸਾਰਿਆਂ ਦੇ ਇੱਥੇ ਪਹੁੰਚਣ 'ਤੇ ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਬਹੁਤ ਵੱਡਾ ਧੰਨਵਾਦ। ਸਾਡੇ ਛੋਟੇ ਵੀਰ ਮੇਰੇ ਬ੍ਰਹਮਜੋਤ ਸਿੰਘ ਜੀ ਲੈਕਚਰਾਰ, ਉਹ ਆਪਦੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ 'ਚ ਪਹੁੰਚੇ ਨੇ। ਡਾਕਟਰ ਹਰਪ੍ਰੀਤ ਸਿੰਘ ਜੀ ਸਰਾਭਾ, ਪ੍ਰਧਾਨ SCBC ਕਮੇਟੀ ਪੰਜਾਬ, ਉਹ ਵੀ ਸਾਡੇ 'ਚ ਪਹੁੰਚੇ ਨੇ। ਦਵਿੰਦਰ ਸਿੰਘ ਜੀ ਬੱਲ, ਫਾਰਮੇਸੀ ਅਫਸਰ, ਉਹ ਵੀ ਸਾਡੇ 'ਚ ਪਹੁੰਚੇ ਨੇ। ਸਰਦਾਰ ਪ੍ਰਭਜੋਤ ਸਿੰਘ ਜੀ ਰੇਡੀਓਗ੍ਰਾਫਰ, ਪ੍ਰਧਾਨ ਐਕਸਰੇ ਯੂਨੀਅਨ, ਉਹ ਸਾਡੇ 'ਚ ਪਹੁੰਚੇ ਨੇ। ਇਹ ਜਿਹੜੀ ਸਾਡੇ ਫਾਦਰ ਸਾਹਿਬ ਦੀ ਪੌਣੀ ਸਦੀ ਦਾ ਸਫ਼ਰ ਆ, ਜੇ ਆਪਾਂ ਬੈਠ ਕੇ ਇਕੱਲੇ ਇਕੱਲੇ ਨੂੰ ਸੁਣਾਉਣ ਲੱਗ ਜੇ, ਨਹੀਂ ਸੁਣਾਇਆ ਜਾਣਾ। ਸੋ ਅੱਜ ਤੁਸੀਂ ਵੱਡੀ ਗਿਣਤੀ 'ਚ ਆਏ ਹੋ। ਘੱਟੋ ਘੱਟ ਇਹ ਜਿਹੜਾ ਇਕੱਠ ਅੱਜ ਦਾ ਹੈਗਾ, ਇਹ 10,000 ਇਕੱਠ ਦੀ ਜਿਹੜਾ ਹੈਗਾ ਨੁਮਾਇੰਦਗੀ ਕਰਦਾ, ਕਿਉਂਕਿ ਤੁਸੀਂ ਸਾਰੇ ਜ਼ਿੰਮੇਵਾਰ ਹੋ ਆਪਦੇ ਆਪ ਦੀ ਕੌਮ ਦੇ, ਆਪਦੇ ਕੇਡਰ ਦੇ, ਆਪਣੇ ਆਪਣੇ ਗਲੀ ਮੁਹੱਲੇ ਦੇ। ਤੁਹਾਡੇ ਇਕੱਲੇ ਦੇ ਨਾਲ ਮੇਰੇ ਖਿਆਲ 200 250 ਬੰਦੇ ਨੇ ਜੁੜਨਾ, ਤਾਂ ਸਾਡੀ ਦੱਸੀ ਗੱਲ ਇੱਥੋਂ ਤੁਸੀਂ ਲੈ ਕੇ ਜਾਵੋਗੇ ਤਾਂ ਸਾਡੇ ਜਿਹੜੇ ਸ਼ਬਦ ਨੇ ਉਹ ਬਹੁਤ ਦੂਰ ਤੱਕ ਜਾਣਗੇ। ਮੇਰਾ ਪਰਿਵਾਰ ਤੀਜੀ ਪੀੜ੍ਹੀ ਦੇ ਵਿੱਚ ਤੁਹਾਡੇ ਨਾਲ ਜੁੜਿਆ ਹੋਇਆ ਸੀ। ਮੈਂ ਬਹੁਤ ਕਿਤਾਬਾਂ ਆਪਣੇ ਸਮਾਜ ਦੇ ਲਈ ਜਿਨ੍ਹਾਂ ਵੀ ਲੇਖਕਾਂ ਨੇ ਲਿਖੀਆਂ ਨੇ ਬੜਾ ਪ੍ਰਭਾਵਿਤ ਹੋਇਆ। ਤੁਹਾਡੀ ਜਿਹੜੀ ਆਹ ਪੌਣੀ ਸਦੀ ਦਾ ਸਫ਼ਰ ਆ, ਇਹ ਤੋਂ ਪਹਿਲੀਆਂ ਸਦੀਆਂ ਦਾ ਜਿਹੜਾ ਇਤਿਹਾਸ ਆ, ਉਹ ਵੀ ਸਾਡੇ ਬਹੁਤ ਸਾਰੇ ਲੇਖਕਾਂ ਨੇ ਲਿਖਿਆ। ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਡੇ ਲੂੰ ਕੰਡੇ ਖੜੇ ਹੋ ਜਾਂਦੇ ਆ। ਸਭ ਭਗਵਾਨ ਸਿੰਘ ਨਾਲ ਮੈਂ ਜਿੰਨੀ ਕੁ ਮੇਰੀ ਉਮਰ ਹੈ, ਬਚਪਨ ਤੋਂ ਜੁੜਿਆ ਹੋਇਆ ਇਹਨਾਂ ਨਾਲ, ਕਿਉਂਕਿ ਸਾਡੇ ਇਹਨਾਂ ਨਾਲ ਪਰਿਵਾਰਕ ਸੰਬੰਧ ਸੀਗੇ। ਇਹਨਾਂ ਦਾ ਕਿੱਤਾ, ਇਹਨਾਂ ਦੇ ਬਜ਼ੁਰਗਾਂ ਦਾ ਕਿੱਤਾ ਸੀ ਜੋ, ਉਹ ਵੀ ਸਾਡੇ ਵਰਗਾ ਹੀ ਕਿੱਤਾ ਸੀ। ਇਸ ਕਰਕੇ ਸਾਡੀ ਇਹਨਾਂ ਨਾਲ ਕਿੱਤੇ ਵਜੋਂ ਸਾਂਝ ਸੀ। ਅਤੇ ਉਸ ਤੋਂ ਵੀ ਵੱਧ ਕੇ ਮੈਂ ਭਗਵਾਨ ਸਿੰਘ ਜੀ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਡੇ ਸਮਾਜ ਨੂੰ ਇੱਕ ਰਾਹਤ ਦੇ ਰਹੇ ਹੋ, ਇੱਕ ਚਾਨਣ ਮਨਾਰਾ ਬਣ ਰਹੇ ਹੋ। ਅਤੇ ਇਸ ਕਰਕੇ ਮੈਨੂੰ ਇਸ ਗੱਲ ਦੀ ਇੰਨੀ ਖੁਸ਼ੀ ਹੈ ਵੀ ਭਗਵਾਨ ਸਿੰਘ ਨੂੰ ਕੋਈ ਨਾ ਕੋਈ
ਇੱਕ ਸਨਮਾਨ ਨਿਸ਼ਾਨੀ ਦੂਰਦੇ ਹਾਂ, ਕਿਉਂਕਿ ਸਾਡੇ ਸਮਾਜ ਦੇ ਲੋਕ, ਮੈਂ ਕਹਿਣਾ ਨਹੀਂ ਚਾਹੁੰਦਾ, ਇੰਨੇ ਕੁ ਰਾਮ ਪਸੰਦ ਹੋ ਗਏ ਆ। जो तार से निकली है वो धुन सबने सुनी है, जो तार से निकली है वो धुन सबने सुनी है, जो साज पे गुजरी है वो इस दिल को पता है। और जो साज ते गुजरी है ਉਹਨੂੰ ਲਿਖ ਦੇਣਾ, ਆਪਣੀ ਸਵੈ ਜੀਵਨੀ ਲਿਖ ਦੇਣੀ, ਕਿਉਂਕਿ ਜੋ ਧੁਨ ਹੈ ਉਹ ਤਾਂ ਸਾਰਿਆਂ ਨੇ ਸੁਣ ਲਈ, ਜੋ ਇੱਕ ਆਊਟਲੁੱਕ ਹੈ ਬੰਦੇ ਦੀ ਉਹ ਸਾਰਿਆਂ ਨੂੰ ਪਤਾ ਹੈ ਕਿ ਇਹ ਇਹਨਾਂ ਨੇ ਇੰਨੀ ਜ਼ਿੰਦਗੀ ਆਪਣੀ ਇੱਕ ਐਜੂਕੇਸ਼ਨ ਡਿਪਾਰਟਮੈਂਟ ਨੂੰ ਦਿੱਤੀ ਹੈ, ਇਹਨਾਂ ਨੇ ਇੰਨੀ ਦੇਰ ਸਰਵਿਸ ਕੀਤੀ ਹੈ, ਇੰਨੀ ਦੇਰ ਇਹਨਾਂ ਨੇ ਸੇਵਾ ਨਿਭਾਈ ਹੈ, ਮਗਰ ਉਹ ਸੇਵਾ ਨਿਭਾਉਣ ਦੇ ਪਿੱਛੇ ਜੋ ਸੰਘਰਸ਼ ਹੈ, ਜੋ ਉਹਨਾਂ ਦੇ ਉੱਪਰ ਬੀਤੀ ਹੈ, ਜੋ ਹੱਡ ਬੀਤੀ ਹੈ, ਜੋ ਮੁਸ਼ਕਿਲਾਂ ਉਹਨਾਂ ਨੇ ਫੇਸ ਕੀਤੀਆਂ ਨੇ ਆਪਣੀ ਲਾਈਫ ਦੇ ਵਿੱਚ, ਉਹਨੂੰ ਇੱਕ ਕਿਤਾਬ ਦੀ ਸ਼ਕਲ ਦੇ ਵਿੱਚ ਲਿਖ ਦੇਣਾ ਇਹ ਬਹੁਤ ਵੱਡੀ ਗੱਲ ਹੈ। ਕਿਉਂਕਿ ਜਿਹੜੇ ਇਤਿਹਾਸ ਵੀ ਅਸੀਂ ਪੜ੍ਹਦੇ ਹਾਂ ਉਹ ਅੱਜ ਸਾਡੇ ਕੋਲ 500 ਸਾਲ ਦੇ, 1000 ਸਾਲ ਦੇ ਉਹ ਤਾਂ ਮੌਜੂਦ ਨੇ ਵੀ ਉਹ ਲਿਖੇ ਗਏ ਨੇ। ਜਦੋਂ ਤੱਕ ਉਹ ਜੇ ਲਿਖੇ ਹੀ ਨਾ ਗਏ ਹੁੰਦੇ ਤਾਂ ਅੱਜ ਸਾਨੂੰ ਹੋ ਸਕਦਾ ਸ਼ਾਇਦ ਜੈਸਾ ਅੱਜ ਦਾ ਦੌਰ ਹੈ ਔਰ ਫੇਕ ਇਨਫੋਰਮੇਸ਼ਨ ਦਾ ਦੌਰ ਹੈ, ਤਾਂ ਮੈਨੂੰ ਲੱਗਦਾ ਅੱਜ ਤਾਂ ਸਹੀ ਜਿਹੜਾ ਇਤਿਹਾਸ ਹੈ ਉਹਨੂੰ ਖ਼ਤਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਜਿਹੜਾ ਪੁਰਾਣਾ ਇਤਿਹਾਸ ਹੈ ਜੇ ਉਹ ਲਿਖਿਆ ਗਿਆ ਤਾਂ ਹੀ ਅੱਜ ਸਾਡੇ ਵਿੱਚੋਂ ਮੌਜੂਦ ਹੈ। ਬਸ ਮੈਂ ਇੰਨਾ ਹੀ ਕਹਿਣਾ ਚਾਹੂੰਗਾ, ਮੇਰੇ ਵੱਲੋਂ ਸਮੂਹ ਪਰਿਵਾਰ ਨੂੰ, ਜਗੇੜਾ ਪਰਿਵਾਰ ਨੂੰ ਬਹੁਤ ਬਹੁਤ ਵਧਾਈ, ਔਰ ਮੈਂ ਕਾਮਨਾ ਕਰਦਾ ਕਿ ਜਿਹੜਾ ਇਹ ਪੌਣੀ ਸਦੀ ਦਾ ਸਫ਼ਰ ਹੈ ਕਿ ਇਨਸ਼ਾ ਅੱਲਾ ਇਹ ਪੂਰੀ ਸਦੀ ਦਾ ਸਫ਼ਰ ਵੀ ਸਾਨੂੰ ਦੇਖਣ ਨੂੰ ਮਿਲੂਗਾ ਇਨਸ਼ਾ ਅੱਲਾ। ਖਟੜਾ ਜੀ, ਚੇਅਰਮੈਨ ਸਾਹਿਬ, ਸਾਡੇ ਸਤਿਕਾਰਯੋਗ ਬਾਪੂ ਜੀ ਸਰਦਾਰ ਭਗਵਾਨ ਸਿੰਘ ਜੀ, ਮੈਂ ਅੱਜ ਦੇ ਸਮਾਰੋਹ 'ਤੇ ਇਹਨਾਂ ਨੂੰ ਵਧਾਈ ਵੀ ਦੇ ਰਿਹਾ ਅਤੇ ਨਾਲ ਦੇ ਨਾਲ ਇਹਨਾਂ ਦਾ ਧੰਨਵਾਦ ਵੀ ਕਰ ਰਿਹਾ ਕਿ ਜਿਸ ਕਲਾ ਤੋਂ ਅਸੀਂ ਪਿੱਛੇ ਹੁੰਦੇ ਜਾ ਰਹੇ ਹਾਂ, ਅਸੀਂ ਮੋਬਾਈਲ ਦੇ ਵਿੱਚ ਵੜਦੇ ਜਾ ਰਹੇ ਹਾਂ, ਉਸ ਨੂੰ ਕਲਾ ਨੂੰ ਦੁਬਾਰੇ ਜਾਗਰੂਕ ਕਰਨ ਦਾ ਇੱਕ ਇਹਨਾਂ ਨੇ ਤਹਈਆ ਕੀਤਾ। ਮੋਬਾਈਲ ਆ ਜਿਹੜਾ ਸਾਡੇ 'ਤੇ ਸਾਨੂੰ ਤੇਜ਼ੀ 'ਚ ਲੈ ਕੇ ਆਇਆ ਹੈ, ਜ਼ਿੰਦਗੀ ਦੇ ਵਿੱਚ ਤੇਜ਼ੀ ਲਿਆਂਦੀ ਹੈ। ਬੜੀਆਂ ਘਟਨਾਵਾਂ ਨੇ ਜਿਹੜੀਆਂ ਮੋਬਾਈਲ ਦੇ ਕਾਰਨ ਵਾਪਰਦੀਆਂ ਨੇ, ਪਰ ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਤਾਂ ਇੱਕ ਸਹਿਜ ਬਿਰਤੀ ਦੇ ਵਿੱਚ ਆਉਂਦੇ ਹਾਂ, ਇੱਕ ਟਿਕਾਅ ਆਉਂਦਾ ਜ਼ਿੰਦਗੀ ਦੇ ਵਿੱਚ। ਅਤੇ ਉਸ ਤੋਂ ਵੱਡਾ ਟਿਕਾਅ ਇੱਕ ਹੋਰ ਆਉਂਦਾ ਹੈ ਕਿ ਜਦੋਂ ਅਸੀਂ ਇਸ ਤਰ੍ਹਾਂ ਦੇ ਇਨਸਾਨਾਂ ਦੀਆਂ ਜੀਵਨੀਆਂ ਪੜ੍ਹਦੇ ਹਾਂ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਤਜਰਬੇ ਆ ਜਿਹੜੇ ਆਪਣੇ ਉਹ ਇੱਕ ਕਿਤਾਬ ਦੇ ਰੂਪ 'ਚ ਸਾਡੇ ਸਾਹਮਣੇ ਰੱਖੇ ਹੁੰਦੇ ਆ, ਉਹਨਾਂ ਦੀ ਜ਼ਿੰਦਗੀ ਦੇ ਰੂਬਰੂ ਹੁੰਦੇ ਹਾਂ ਅਸੀਂ, ਉਸ ਤੋਂ ਇੱਕ ਬਹੁਤ ਵੱਡਾ ਜਿਹੜਾ ਤਜਰਬਾ ਹੈਗਾ ਉਹ ਸਾਨੂੰ ਮਿਲਦਾ ਹੈ। ਇੱਕ ਜ਼ਿੰਦਗੀ ਦੀ ਸੇਧ ਹੈ ਜਿਹੜੀ ਉਹ ਮਿਲਦੀ ਹੈ। ਇਸ ਗੱਲ ਲਈ ਵਧਾਈ ਦੇ ਪਾਤਰ ਨੇ ਕਿ ਇਹਨਾਂ ਨੇ ਜਿਹੜੇ ਉਹ ਜ਼ਿੰਦਗੀ ਦੇ ਬਲਬਲੇ ਨੇ ਜਾਂ ਜ਼ਿੰਦਗੀ ਦੇ ਵਿੱਚ ਜੋ ਖੱਟਿਆ, ਜੋ ਕਮਾਇਆ, ਜੋ ਗਵਾਇਆ, ਉਹ ਸਾਡੇ ਨਾਲ ਸਾਂਝਾ ਕੀਤਾ ਹੈ। ਇਹਦੇ ਨਾਲ ਜਿਹੜਾ ਇਨਸਾਨ ਹੈ, ਮੈਂ ਇਹ ਕਹੂੰਗਾ ਕਿ ਜਦੋਂ ਉਹ ਕੁਛ ਨਾ ਕੁਛ ਲਿਖਦਾ ਜਾਂ ਕੁਛ ਨਾ ਕੁਛ ਅੱਗੇ ਆ ਕੇ ਸਟੇਜ 'ਤੇ ਬੋਲਦਾ ਜਾਂ ਕਿਤੇ ਇਕੱਤਰ ਹੋਏ ਲੋਕਾਂ ਦੇ ਅੱਗੇ ਬੋਲਦਾ ਤਾਂ ਉਹਨੂੰ ਹੋਰ ਨਵੇਂ ਸ਼ਬਦ ਨੇ ਜਿਹੜੇ ਉਹ ਲੱਭਣੇ ਪੈਂਦੇ ਨੇ। ਜਦੋਂ ਇਹਨਾਂ ਨੇ ਲਗਾਤਾਰ ਕਿੰਨੀ ਦੇਰ ਮਿਹਨਤ ਕੀਤੀ ਹੋਣੀ ਹੈ, ਮੈਂ ਅਜੇ ਉਹ ਕਿਤਾਬ ਪੜ੍ਹੀ ਨਹੀਂ, ਨਾ ਇਹਨਾਂ ਨਾਲ ਅਜੇ ਤੱਕ ਕੋਈ ਗੱਲ ਹੋਈ ਹੈ। ਪਰਸੋਂ ਹੀ ਸਾਡੇ ਸਾਥੀ ਜਸਪਾਲ ਨੇ ਮੈਨੂੰ ਫੋਨ ਕੀਤਾ ਸੀ ਕਿ ਅਸੀਂ ਸਮਾਰੋਹ ਕਰ ਰਹੇ ਹਾਂਗੇ ਅਤੇ ਸਮਾਜ ਨੂੰ ਵੀ ਇੱਕ ਚੰਗੇ ਪਾਸੇ ਤੋਰਨ ਦਾ ਜਿਹੜਾ ਉਹ ਮੰਤਵ ਸਾਡੇ ਸਾਹਮਣੇ ਰੱਖਿਆ ਹੈ। ਮੈਂ ਇਹਨਾਂ ਨੂੰ ਇਸ ਲਈ ਵਧਾਈ ਦਿੰਦਾ ਹੋਇਆ ਆਪਣੀ ਥਾਂ ਲੈਣਾ। ਧੰਨਵਾਦ। ਮੈਂ ਗੁਰਦੀਪ ਦੇ ਪਰਿਵਾਰ ਨੂੰ ਪਿਛਲੇ 25 ਸਾਲਾਂ ਤੋਂ ਜਾਣਦਾ ਹਾਂ। ਗੁਰਦੀਪ ਬਹੁਤ ਵਧੀਆ ਵਿਦਿਆਰਥੀ ਮੇਰੇ ਕਾਲਜ ਦੇ ਵਿੱਚ ਰਿਹਾ ਅਤੇ ਜਦੋਂ ਪਤਾ ਲੱਗਿਆ ਕਿ ਉਹਨਾਂ ਦੇ ਵਾਲਿਦ ਮੁਹਤਰਮ ਨੇ ਇਹ ਕਿਤਾਬ ਪੌਣੀ ਸਦੀ ਦਾ ਸਫ਼ਰ ਜਿਹੜਾ ਉਹ ਲਿਖੀ ਤਾਂ ਮੈਨੂੰ ਬਹੁਤ ਵਧੀਆ ਲੱਗਿਆ। ਥੋੜ੍ਹਾ ਜਿਹਾ ਮੈਨੂੰ ਕਰੇਜ਼ ਵੀ ਹੋਇਆ ਕਿਉਂਕਿ ਇਹ ਕਦੀ ਹੋ ਹੀ ਨਹੀਂ ਸਕਦਾ ਵੀ ਇਹ ਕਿਤਾਬ ਦੇ ਵਿੱਚ ਪੌਣੀ ਸਦੀ ਦੇ ਸਫ਼ਰ ਵਿੱਚ ਮਲੇਰਕੋਟਲੇ ਦਾ ਕਿਤੇ ਜ਼ਿਕਰ ਨਾ ਹੋਵੇ। ਇਹਨਾਂ ਨੇ ਮਲੇਰਕੋਟਲੇ ਦਾ ਜ਼ਿਕਰ ਵੀ ਬੜੀ ਖੂਬੀ ਨਾਲ ਕੀਤਾ। ਅਤੇ ਸਭ ਤੋਂ ਵਧੀਆ ਗੱਲ ਇਹ ਹੈ ਵੀ ਇਹ ਲਿਖਤ ਦੀ ਜਿਹੜੀ ਹੈ ਨਾ ਇੱਕ ਵਿਧੀ ਹੈ, ਕੁਦਰਤੀ ਵਿਧੀ, ਲਿਖਤ ਦੀ ਕੁਦਰਤੀ ਵਿਧੀ ਹੈ। ਮਤਲਬ ਜਿਹੜਾ ਇਹਨਾਂ ਨੇ ਭਗਵਾਨ ਸਿੰਘ ਜਗੇੜਾ ਜੀ ਨੇ
ਉਸ ਕੁਦਰਤੀ ਵਿਧੀ ਨੂੰ ਅੱਗੇ ਵਧਾਇਆ। ਸੱਚਮੁੱਚ ਇਹ ਪੌਣੀ ਸਦੀ ਦਾ ਸਫ਼ਰ ਹੈ। ਮਤਲਬ ਇਹਨਾਂ ਨੇ ਉਹਦੇ ਵਿੱਚ ਆਪਣੇ ਆਪ ਨੂੰ ਕੋਈ ਵਲੀ ਔਲੀਆ ਜਾਂ ਫਰਿਸ਼ਤਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਅਗਰ ਕਦੀ ਜੇਲ੍ਹ ਦੀ ਗੱਲ ਹੋਈ ਤਾਂ ਕੀਤੀ, ਔਖਿਆਈ ਦੀ ਗੱਲ ਹੋਈ ਤਾਂ ਕੀਤੀ, ਧਰਨੇ ਦੀ ਗੱਲ ਹੋਈ ਤਾਂ ਕੀਤੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੇ ਬਿਲਕੁਲ ਇੱਦਾਂ ਲੱਗ ਰਿਹਾ ਮੈਨੂੰ ਮੇਰਾ ਦਿਲ ਕਹਿੰਦਾ ਹੈ ਵੀ ਇਹ ਜਿਹੜੀ ਹੈਗੀ ਹੈ ਪੌਣੀ ਸਦੀ ਦਾ ਸਫ਼ਰ ਜਿਹੜਾ ਹੈਗਾ, ਘੱਟੋ ਘੱਟ ਇਹਨਾਂ ਨੇ, ਮੇਰਾ ਖਿਆਲ ਹੈ ਹੋ ਸਕਦਾ 25-30 ਸਾਲਾਂ 'ਚ ਲਿਖਿਆ ਹੋਵੇ। ਬਿਲਕੁਲ ਇੱਦਾਂ ਲੱਗਦਾ ਵੀ ਇਹਨਾਂ ਦੀ ਇੱਕ ਡਾਇਰੀ ਲੱਗੀ ਹੋਈ ਸੀ। ਅੱਜ ਮਿਤੀ ਇੰਨੇ ਆਹ ਹੋਇਆ, ਇੱਕ ਡਾਇਰੀ ਲੱਗੀ ਹੋਈ ਸੀ ਅਤੇ ਉਹ ਜਿਹੜੀ ਡਾਇਰੀ ਹੈ ਇਹਨਾਂ ਨੇ ਮਹਿਫੂਜ਼ ਕਰ ਦਿੱਤੀ ਅਤੇ ਇਹੀ ਡਾਇਰੀ ਜਿਹੜੀ ਹੈ ਪੌਣੀ ਸਦੀ ਦਾ ਸਫ਼ਰ ਬਣ ਕੇ ਸਾਡੇ ਸਾਹਮਣੇ ਆਈ। ਬਹੁਤ ਵਧੀਆ ਲੱਗਿਆ ਕਿੱਦਾਂ ਸੰਘਰਸ਼ ਦੇ ਵਿੱਚੋਂ ਜ਼ਿੰਦਗੀ ਨਿਕਲਦੀ ਹੈ। ਅਤੇ ਮੈਨੂੰ ਯਾਦ ਆਉਂਦਾ ਹੈ ਇਹ ਦੇਖ ਕੇ, ਆਓ ਤੁਹਾਨੂੰ ਮੈਂ ਇਹ ਕਿਤਾਬ ਬਾਰੇ ਕੀ ਹੈ ਇਹਦੇ ਵਿੱਚ, ਜਸਟ ਮੈਂ ਮੰਜ਼ੂਮ ਇੱਕ ਕਵਿਤਾ ਬਣਾਈ। ਜਿਹੜੇ ਤੁਹਾਡੇ ਦੋਸਤ ਨਾਰਾਜ਼ ਨੇ, ਤੁਸੀਂ ਆਪ ਚੱਲ ਕੇ, ਅਗਰ ਤੁਸੀਂ ਉਹਨਾਂ ਤੋਂ ਵੱਡੇ ਹੋ, ਸਟੇਟਸ 'ਚ ਵੱਡੇ ਹੋ, ਉਮਰ 'ਚ ਵੱਡੇ ਹੋ ਸਕਦਾ ਉਹ ਤੋਂ ਸੰਗਦੇ ਹੋਣ, ਉਹਨਾਂ ਕੋਲ ਜਾ ਕੇ ਵੀ ਵੀਰੇ ਕਦੀ ਜੇ ਕੁਛ ਮਾੜਾ ਬੋਲਿਆ ਗਿਆ ਮੈਨੂੰ ਮਾफ़ ਕਰ ਦੀ। ਤੁਸੀਂ ਇਮੈਜਨ ਕਰੋ ਸਰ, ਐਡੀ ਵਧੀਆ ਨੀਂਦ ਆਏਗੀ, ਐਡਾ ਵਧੀਆ ਸੌਵੋਗੇ। ਆਓ ਰਲ ਮਿਲ ਕੇ ਉਹ ਸਾਂਝਾਂ ਜਿਹੜੀਆਂ ਨੇ, ਜਿਹੜੇ ਅਹਿਮਦਗੜ੍ਹ ਦੇ ਸਾਥੀ ਮਲੇਰਕੋਟਲੇ ਆਉਂਦੇ ਨੇ, ਅਗਰ ਉਹ ਆਉਂਦੇ ਨੇ ਤਾਂ ਉਹ ਸਾਨੂੰ ਮਿਲ ਸਕਦੇ ਨੇ। ਇੱਕ ਮੈਂ ਤੁਹਾਡੇ ਲਈ, ਸਾਰਿਆਂ ਲਈ, ਸਾਰੇ ਮੇਰੇ ਦੋਸਤ ਜਾਣਦੇ ਨੇ, ਇੱਕ ਤਖਤ ਹਜ਼ਾਰਾ ਫਿਲਮ ਸਟੂਡੀਓ ਬਣਾਇਆ। ਤਖਤ ਹਜ਼ਾਰਾ ਫਿਲਮ ਸਟੂਡੀਓ ਬਣਾਇਆ। ਉਹਦੇ ਵਿੱਚ ਉਹ ਪੁਰਾਣੀਆਂ ਯਾਦਾਂ ਸਾਰੀਆਂ ਸੰਦੂਕ ਨੇ, ਉਹ ਨੇ ਸਾਰੀਆਂ। ਅਗਰ ਕੋਈ ਚਾਹੇਗਾ ਤਾਂ ਕਦੀ ਵੀ ਮੈਨੂੰ ਪਹਿਲਾਂ ਫ਼ੋਨ ਕਰ ਦੇਵੇ, ਮੇਰਾ ਨੰਬਰ ਲੈ ਲਓ। ਤਖਤ ਹਜ਼ਾਰਾ ਮੇਰਾ ਚੈਨਲ ਹੈ ਅਤੇ ਉਹਦੇ ਵਿੱਚ ਮੈਨੇ ਪੂਰੇ ਮਲੇਰਕੋਟਲੇ ਦਾ, ਜ਼ਿਲ੍ਹੇ ਦਾ ਸਾਰਾ ਇਤਿਹਾਸ ਜਿਹੜਾ ਹੈ ਉਹ 45 ਕਿਸ਼ਤਾਂ ਦੇ ਵਿੱਚ ਮੈਨੇ ਬੰਦ ਕਰ ਦਿੱਤਾ। ਅਤੇ ਉਹ ਜਿਹੜੀ ਕਹਾਣੀ ਹੈ ਦੈਟ ਇਜ਼ ਦੇਅਰ ਇਨ ਉਰਦੂ, ਪਰ ਇਹ ਜਿਹੜਾ ਹੈ ਇਤਿਹਾਸ, ਉਹਦੇ ਵਿੱਚ ਥੋੜ੍ਹੀ ਜਿਹੀ ਸ਼ਬਦਾਵਲੀ ਜਿਹੜੀ ਹੈ ਪੋਇਟਿਕ ਹੈ, ਪਰ ਇਹ ਜਿਹੜਾ ਹੈਗਾ ਇਹ ਬਿਲਕੁਲ ਇੱਕ ਦਿਲ ਦੀ ਆਵਾਜ਼ ਹੈ, ਤੁਰ ਤੋਂ ਨਿਕਲੀ ਹੋਈ। ਅਤੇ ਇਸ ਦੇ ਲਈ ਸੱਚਮੁੱਚ ਮੈਂ ਇਹਨਾਂ ਨੂੰ, ਭਗਵਾਨ ਜੀ ਨੂੰ, ਇਹਨਾਂ ਦੇ ਪਰਿਵਾਰ ਨੂੰ ਅਤੇ ਤੁਹਾਡੇ ਸਾਰਿਆਂ ਨੂੰ ਜਿਹੜੇ ਉਰੇ ਆਏ ਨੇ, ਗੁਰਦੀਪ ਜੀ ਖਾਸ ਤੌਰ 'ਤੇ ਮੈਂ ਮੁਬਾਰਕਬਾਦ ਦਿੰਦਾ ਹਾਂ। ਬਹੁਤ ਬਹੁਤ ਸ਼ੁਕਰੀਆ। ਪਰਮ ਸਤਿਕਾਰਯੋਗ ਸਰਦਾਰ ਭਗਵਾਨ ਸਿੰਘ ਜੀ, ਮਲਕੀਤ ਸਿੰਘ ਖੱਟੜਾ, ਡਾਕਟਰ ਰਵੀ ਜੀ ਅਤੇ ਹੋਰ ਸਾਰੇ ਪਤਵੰਤੇ ਸੱਜਣ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਭਗਵਾਨ ਸਿੰਘ ਜੀ ਨੇ ਅੱਜ ਦੇ ਆਧੁਨਿਕ ਯੁੱਗ ਵਿੱਚ, ਜਿਹਦੇ ਉੱਤੇ ਬਹੁਤ ਸਾਰਾ ਮਾਡਰਨਾਈਜੇਸ਼ਨ ਦਾ, ਤਕਨੀਕਾਂ ਦਾ ਜਾਂ ਹੋਰ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੋਇਆ, ਉਹਦੇ ਸਮੇਂ ਦੇ ਦੌਰਾਨ ਉਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ। ਕਿਉਂਕਿ ਅਸੀਂ ਵੀ ਬਹੁਤ ਸਮੇਂ ਬਾਅਦ ਦੇਖਿਆ ਕਿ ਕਿਤਾਬ ਆ ਜਿਹੜੀ ਉਹ ਰਿਲੀਜ਼ ਹੋ ਰਹੀ ਆ, ਕਦੇ ਸੁਣੀ ਹੀ ਨਹੀਂ, ਕਿਉਂਕਿ ਅਖਬਾਰਾਂ 'ਚ ਨਹੀਂ ਪੜ੍ਹਿਆ ਵੀ ਕਦੇ ਕੋਈ ਕਿਤਾਬ ਰਿਲੀਜ਼ ਹੋਈ ਆ। ਪੁਰਾਤਨ ਸਮੇਂ ਵਿੱਚ ਲੋਕ ਕਿਤਾਬਾਂ ਪੜ੍ਹਦੇ ਸੀ ਅਤੇ ਲਿਖਦੇ ਸੀ। ਕਹਿੰਦੇ ਜੇ ਅਸੀਂ ਕਿਸੇ ਦੇ ਘਰੇ ਜਾਂਦੇ ਤਾਂ ਉਹਦੇ ਸਿਰਹਾਣੇ ਬੈੱਡ ਦੇ ਪਈਆਂ ਕਿਤਾਬਾਂ ਤੋਂ ਪਤਾ ਲੱਗ ਜਾਂਦੀ ਕਿ ਬੰਦੇ ਦਾ ਜੀਵਨ ਕੀ ਆ। ਪਰ ਕੀ ਕੀਤਾ ਮਾਡਰਨਾਈਜੇਸ਼ਨ ਨੇ, ਮੋਬਾਈਲ ਨੇ ਸਭ ਤੋਂ ਵੱਡਾ ਸਾਡਾ ਨੁਕਸਾਨ ਕੀਤਾ। ਭਾਵੇਂ ਅਸੀਂ ਮਾਡਰਨਾਈਜੇਸ਼ਨ ਵੱਲ ਪਹੁੰਚ ਗਏ ਹਾਂ, ਸਾਡਾ ਸਭ ਤੋਂ ਵੱਡਾ ਨੁਕਸਾਨ ਕੀਤਾ ਕਿ ਅਸੀਂ ਆਪਣੇ ਵਿਰਾਸਤ ਨੂੰ, ਆਪਣੀਆਂ ਕਹਾਣੀਆਂ ਜਿਹੜੀਆਂ ਦਾਦੀਆਂ ਸੁਣਾਉਂਦੀਆਂ ਹੁੰਦੀਆਂ ਤੀਆਂ ਜਾਂ ਕਿਤਾਬਾਂ ਲਿਖੀਆਂ ਜਾਂਦੀਆਂ ਸੀਆਂ, ਤਾਂ ਉਹ ਖਤਮ ਹੋ ਚੁੱਕੀਆਂ ਨੇ। ਇਸ ਕਰਕੇ ਸਮਾਂ ਬਹੁਤ ਘੱਟ ਆ, ਬੋਲਿਆ ਤਾਂ ਬਹੁਤ ਕੁਝ ਜਾ ਸਕਦਾ। ਅਤੇ ਕਿਤਾਬਾਂ ਨੇ ਜਿਹੜੀਆਂ ਭਗਵਾਨ ਸਿੰਘ ਜੀ ਨੇ ਉਪਰਾਲਾ ਕੀਤਾ, ਬਹੁਤ ਵੱਡਾ ਉਪਰਾਲਾ ਅੱਜ ਦੇ ਸਮੇਂ ਵਿੱਚ। ਇਹਦੇ ਵਿੱਚੋਂ ਸੇਧ ਮਿਲਦੀ ਹੈ ਕਿ ਪਰਿਵਾਰਕ ਗੁਣ ਨੇ। ਤਾਂ ਅੰਤ ਵਿੱਚ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਸਾਨੂੰ ਨਹੀਂ ਸੀ ਪਤਾ ਕਿ ਐਡਾ ਵੱਡਾ ਪ੍ਰੋਗਰਾਮ ਆ। ਇਹ ਇਕੱਲੀ ਕਹਿ ਰਹੇ ਸੀ ਕਿ 15-20 ਬੰਦਿਆਂ ਦਾ ਅਰੇਂਜਮੈਂਟ ਆ। ਜੇ ਕਿਸੇ ਅਰੇਂਜਮੈਂਟ ਦੇ ਵਿੱਚ ਕੋਈ ਖਾਮੀ ਰਹਿ ਗਈ, ਉਹਦੀ ਖਿਮਾ ਚਾਹੁੰਦੇ ਹਾਂ। ਸਾਰੀ ਸੰਗਤ ਦਾ, ਸਾਰੇ ਪਤਵੰਤੇ ਸੱਜਣਾਂ ਦਾ ਸਕੂਲ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੁਲਬੁਲਾਂ ਦੇ ਪੰਜਿਆਂ 'ਚ ਕਦੇ ਬਾਜ਼ ਨਹੀਂ ਰਹਿੰਦੇ, ਕਾਇਰਾਂ ਡਰਪੋਕਾਂ ਕੋਲ ਕਦੇ ਰਾਜ ਨਹੀਂ ਰਹਿੰਦੇ। ਜਿਨ੍ਹਾਂ ਕੌਮਾਂ ਨੂੰ ਆਦਤ ਹੋਵੇ ਸਿਰ ਝੁਕਾ ਕੇ ਤੁਰਨ ਦੀ, ਉਹਨਾਂ ਸਿਰਾਂ 'ਤੇ ਕਦੇ ਤਾਜ ਨਹੀਂ ਰਹਿੰਦੇ। ਸੋ ਅੱਜ ਦੇ ਫੰਕਸ਼ਨ 'ਚ ਪ੍ਰਧਾਨਗੀ ਮੰਡਲ 'ਚ ਬੈਠੇ ਅਤੇ ਸਾਹਮਣੇ ਬੈਠੇ ਮੇਰੇ ਵੀਰੋ, ਆਪ ਸਾਰੇ ਧਨਤਾ ਦੇ ਪਾਤਰ ਹੋ। ਜੋ ਸਰਦਾਰ ਭਗਵਾਨ ਸਿੰਘ ਜੀ
ਜਗੇੜਾ ਦੀ ਪੁਸਤਕ ਰਿਲੀਜ਼ ਹੋਣ ਵਿੱਚ ਆਪਾਂ ਇਕੱਠੇ ਹੋਏ ਆ। ਤੁਹਾਨੂੰ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ, ਕਿਉਂਕਿ ਸਾਹਿਤ ਸੁਭਾਵਾਂ 'ਚ ਜਾਈਦਾ ਵੀ ਉੱਥੇ ਥੋੜ੍ਹੇ ਜਿਹੇ ਬੰਦੇ ਇਕੱਠੇ ਹੁੰਦੇ ਨੇ। ਜੇ ਇਕੱਠੇ ਹੁੰਦੇ ਨੇ ਕੱਲਾ ਕੱਲਾ ਖਿਸਕ ਜਾਂਦਾ। ਤੇ ਆਪ ਸਾਰੇ ਬੜੀ ਧਨਤਾ ਨਾਲ ਬੈਠੇ ਹੋ, ਬੜੀ ਸ਼ਿੱਦਤ ਨਾਲ ਬੈਠੇ ਹੋ। ਇਹ ਮੈਂ ਸਮਝਦਾ ਜਗੇੜਾ ਜੀ ਦਾ ਪਿਆਰ ਹੈ, ਆਪ ਸਭ ਦਾ ਪਿਆਰ ਹੈ ਜਿਹੜਾ ਤੁਸੀਂ ਇੱਥੇ ਬੈਠੇ ਹੋ ਸਕਦਾ ਉਹਦੇ ਵਿੱਚ ਸਾਡੀ ਲਗਨ ਦੀ ਘਾਟ ਹੋਵੇ, ਸਾਡੀ ਮਿਹਨਤ ਦੀ ਘਾਟ ਹੋਵੇ, ਸਾਡੀ ਸੋਚ ਦੀ ਘਾਟ ਹੋਵੇ, ਅਸੀਂ ਤਾਂ ਸਫਲ ਹੋ ਗਏ। ਤਾਂ ਉੱਥੋਂ ਅਸੀਂ ਸਿੱਖਦੇ ਹਾਂ ਕਿ ਜੂਝਣਾ ਹੈ, ਜੂਝ ਕੇ ਕੁਝ ਹਾਸਲ ਕਰਨਾ, ਇਹੀ ਤਾਂ ਜ਼ਿੰਦਗੀ ਹੈ। ਜ਼ਿੰਦਗੀ ਦਾ ਤਾਤਪਰਜ ਇਹੀ ਹੈ ਕਿ ਸਾਨੂੰ ਸਾਹਾਂ ਦੇ ਉਧਾਰ 'ਤੇ ਮਿਲੀ ਹੈ, ਪਰ ਇਹ ਕੁਝ ਕਰਕੇ ਜਾਵੇ, ਕੁਝ ਕਮਾ ਕੇ ਜਾਵੇ, ਫਿਰ ਦੁਨੀਆ ਵੀ ਉਹਨੂੰ ਯਾਦ ਕਰਦੀ ਹੈ। ਦੁਨੀਆ ਉਹਨਾਂ ਦੇ ਸਰੀਰਾਂ ਨੂੰ ਯਾਦ ਨਹੀਂ ਕਰਦੀ, ਉਹਨਾਂ ਦੀਆਂ ਕਿਰਤਾਂ ਨੂੰ ਯਾਦ ਕਰਦੀ ਹੈ, ਉਹਨਾਂ ਦੇ ਕਰਮ ਨੂੰ ਯਾਦ ਕਰਦੀ ਹੈ, ਅਤੇ ਉਹਨਾਂ ਦੀ ਜ਼ਿੰਦਗੀ ਦੇ ਸਿਧਾਂਤ ਨੂੰ ਯਾਦ ਕਰਦੀ ਆ। ਇਹੀ ਸਾਡਾ ਸਿਧਾਂਤ ਹੈ। ਮੈਂ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਹੈ ਮੈਨੂੰ ਕਿ ਜਗੇੜਾ ਜੀ ਨੇ ਬਹੁਤ ਅੱਛਾ ਯਤਨ ਕੀਤਾ, ਅਤੇ ਆਪ ਸਭ ਨੇ ਉਹ ਅੱਜ ਆ ਕੇ ਬਹੁਤ ਹੀ ਉਦੋਂ ਵੀ ਵਧੀਆ ਗੱਲ ਕੀਤੀ ਆ। ਆਪਾਂ ਇਹਨੂੰ ਕੁਝ ਹੋਰ ਕਰਨ ਦਾ ਬਲ ਦੇਈਏ, ਮੇਰੀ ਇਹੋ ਸਾਰਿਆਂ ਅੱਗੇ ਬੇਨਤੀ ਆ। ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਦਾ ਸਰਦਾਰ ਭਗਵਾਨ ਸਿੰਘ ਜੀ ਨੂੰ, ਉਹ ਵੀ ਆਪਣੀ ਕਿਤਾਬ ਬਾਰੇ ਦੋ ਸ਼ਬਦ ਕਹਿਣ। ਮੇਰੇ ਪੁਰਾਣੇ ਦੋਸਤ, ਵੱਡੇ ਭਰਾ, ਮੇਰੇ ਮਾਰਗ ਦਰਸ਼ਕ, ਮੇਰੇ ਵੀਰ ਮਲਕੀਤ ਸਿੰਘ ਖਟੜਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਮੈਂ ਇਹ ਕਿਤਾਬ ਦਾ ਜਿਹੜਾ ਲਿਖਣ ਦਾ ਪ੍ਰੋਗਰਾਮ ਸਿਰੇ ਚਾੜ੍ਹ ਸਕਿਆ, ਇਹ ਇਹਨਾਂ ਦੀ ਦੇਣ ਆ। ਮੈਂ ਧੰਨਵਾਦ ਕਰਦਾ ਮੁਹੰਮਦ ਰਫੀ ਜੀ ਦਾ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਇੱਥੇ ਆਏ ਨੇ, ਮੇਰਾ ਮਾਣ ਵਧਾਇਆ, ਮੇਰੇ ਪਰਿਵਾਰ ਦਾ ਮਾਣ ਵਧਾਇਆ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਸਾਡੇ ਸਰ ਕਮਲਜੀਤ ਸਿੰਘ ਜੀ ਉੱਭੀ, ਜਿਹੜੇ ਸਾਡੇ ਮਿਊਨਿਸਪਲ ਕਮੇਟੀ ਦੇ ਮੈਂਬਰ ਵੀ ਨੇ, ਚੇਅਰਮੈਨ ਨੇ, ਇਹਨਾਂ ਨੇ ਵੀ ਆਪਣਾ ਜਿਹੜਾ ਟਾਈਮ ਕੱਢਿਆ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਨਾਲ ਦੀ ਨਾਲ ਸਾਡੇ ਜਿਹੜੇ ਪ੍ਰਿੰਸੀਪਲ ਸਾਹਿਬ ਨੇ, ਇਹਨਾਂ ਦਾ ਤਾਂ ਮੈਂ ਬਹੁਤ ਹੀ ਧੰਨਵਾਦੀ ਹਾਂ, ਕਿਉਂਕਿ ਜਿੰਨਾ ਇਹਨਾਂ ਨੇ ਅਕੋਮੋਡੇਟ ਇੱਥੇ ਸਕੂਲ 'ਚ ਇਹ ਆਪਾਂ ਨੂੰ ਫੰਕਸ਼ਨ ਕਰਨ ਵਾਸਤੇ ਮੈਨੂੰ ਦਿੱਤਾ, ਅਤੇ ਮੈਨੂੰ ਆਸ ਨਹੀਂ ਸੀਗੀ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਅਤੇ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਅਕੋਮੋਡੇਟ ਕੀਤਾ। ਦੂਸਰੀ ਗੱਲ ਆ, ਜਿਹੜੇ ਮਤਲਬ ਤੁਸੀਂ ਸਾਰੇ ਆਏ ਹੋ, ਮੇਰੇ ਮਹਿਮਾਨ ਹੋ, ਜਿੰਨੇ ਤੁਸੀਂ ਕਦਮ ਚੱਲ ਕੇ ਆਏ ਹੋ, ਉਹ ਸਾਰੇ ਮੇਰੇ ਸਿਰ ਮੱਥੇ, ਬਹੁਤ ਬਹੁਤ ਤੁਹਾਡਾ ਧੰਨਵਾਦ। ਬਾਕੀ ਮੈਂ ਥੋੜ੍ਹਾ ਜਿਹਾ ਇਹ ਕਹਿਣ ਦੇ ਮੁਤਾਬਕ ਸਾਰਿਆਂ ਦੇ, ਅਤੇ ਮੈਂ ਦੱਸ ਦਿੰਦਾ ਵੀ ਇਹ ਮੈਨੂੰ ਲਿਖਣ ਦਾ ਸੁਭਾਅ ਹੈਗਾ ਕਿਵੇਂ ਪ੍ਰਾਪਤ ਹੋਇਆ। ਮੈਂ ਸੰਨ 2014 'ਚ ਬੇਟੇ ਦਾ ਵਿਆਹ ਕੀਤਾ ਸੀ, ਗੁਰਦੀਪ ਦਾ, ਅਤੇ ਮੇਰੀ ਧਰਮ ਪਤਨੀ ਦਾ ਤਕਰੀਬਨ 9-10 ਮਹੀਨੇ ਬਾਅਦ ਉਹਨਾਂ ਦੀ ਮੌਤ ਹੋ ਗਈ। ਮੈਂ ਮਤਲਬ ਮਾਯੂਸ ਹੋ ਗਿਆ। ਮੇਰੀ ਜਿਹੜੀ ਇੱਥੇ ਰਹਿੰਦਾ ਜ਼ਰੂਰ ਸੀ ਮੈਂ, ਲੇਕਿਨ ਮੇਰਾ ਜਿਹੜਾ ਮਨ ਸੀਗਾ ਉਹ ਇਕਾਗਰ ਨਹੀਂ ਸੀ ਹੁੰਦਾ, ਸ਼ਾਂਤ ਨਹੀਂ ਸੀ ਹੁੰਦਾ, ਮੈਂ ਦੁਖੀ ਰਹਿੰਦਾ ਸੀਗਾ। ਉਦੋਂ ਥੋੜ੍ਹਾ ਚਿਰ ਬਾਅਦ ਮੇਰੀ ਨੂੰਹ ਆ, ਬੇਟੀ ਆ ਮੇਰੀ ਨੂੰਹ ਨਹੀਂ, ਮੈਂ ਜਿਹੜੀ ਮੇਰੇ ਨੂੰਹਾਂ ਨੇ ਮੈਂ ਬੇਟੀਆਂ ਕਹਿਣਾ, ਉਹਨਾਂ ਨੂੰ ਪੁੱਤ ਕਹਿਣਾ। ਛੋਟੀ ਨੂੰਹ ਆ ਜਿਹੜੀ ਮੇਰੀ ਬੇਟੀ, ਉਹਨਾਂ ਦੇ ਬੱਚਾ ਪੈਦਾ ਹੋਣਾ ਸੀ, ਕੁੜੀ ਨੇ ਜਨਮ ਲਿਆ, ਅਤੇ ਉਹਨਾਂ ਨੂੰ ਲੈ ਕੇ ਨਾ ਫਿਰ ਮੈਂ ਜਾਣਾ ਸੀਗਾ। ਮੈਂ ਆਸਟ੍ਰੇਲੀਆ ਗੁਰਦੀਪ ਦੇ ਕੋਲ ਚਲਾ ਗਿਆ।
ਮੈਨੂੰ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ। ਜਦ ਮੈਂ ਦੇਖਿਆ ਮਾਹੌਲ ਬੜਾ ਵਧੀਆ ਸੀ, ਸ਼ਾਂਤ ਸੀ, ਵਾਤਾਵਰਨ ਬਹੁਤ ਵਧੀਆ ਸੀਗਾ। ਮੇਰਾ ਮਨ ਆ ਜਿਹੜਾ ਉੱਥੇ ਜਾ ਕੇ ਕੁਛ ਸ਼ਾਂਤ ਹੋ ਗਿਆ। ਇਹ ਮੇਰੇ ਬੇਟਾ ਜਿਹੜਾ ਗੁਰਦੀਪ ਆ, ਇਹਦਾ ਉੱਥੇ ਪੰਜਾਬੀ ਜਿਹੜੇ ਮੁੰਡੇ ਨੇ ਸਾਹਿਤ ਸਭਾ ਜਾਂ ਲੇਖਕ ਸਭਾ ਜਾਂ ਖੂਨਦਾਨ ਕੈਂਪ ਜਾਂ ਕੋਈ ਸੱਭਿਆਚਾਰਕ ਪ੍ਰੋਗਰਾਮ ਆ ਜਾਂ ਵਿਸਾਖੀ ਦਾ ਪ੍ਰੋਗਰਾਮ ਮਨਾਉਂਦੇ ਨੇ ਜਾਂ ਫਿਰ ਕੋਈ ਸਿੰਗਰ ਜਾਂਦਾ ਜਾਂ ਕੋਈ ਪੋਲੀਟੀਕਲ ਬੰਦਾ ਜਾਂਦਾ, ਤਕਰੀਬਨ ਇਹ ਉਹ ਸਟੇਜ ਦਾ ਕੰਮ ਆ ਜਿਹੜਾ ਇਹ ਕਰਦਾ। ਮੈਨੂੰ ਵੀ ਨਾਲ ਉੱਥੇ ਜਾਣ ਦਾ ਬਹੁਤ ਵਾਰੀ ਮੌਕਾ ਮਿਲਿਆ। ਨਵੇਂ ਬੰਦਿਆਂ ਨਾਲ ਬਾਹ ਪੈਂਦਾ ਸੀ, ਮੁੰਡਿਆਂ ਨਾਲ ਬਾਹ ਪੈਂਦਾ ਸੀ। ਜਿਹੜੇ ਇਹਦੇ ਦੋਸਤ ਸੀ, ਮੇਰਾ ਖਿਆਲ ਆ ਵੀ ਇਹਦੇ ਨਾਲੋਂ ਵੱਧ ਮੇਰਾ ਸਤਿਕਾਰ ਕਰਨ ਲੱਗ ਗਏ। ਮੈਨੂੰ ਇੰਨਾ ਮੋਹ ਹੋ ਗਿਆ ਆਸਟ੍ਰੇਲੀਆ ਨਾਲ। ਮੈਂ ਹਰ ਸਾਲ ਹੀ ਤਕਰੀਬਨ 6 ਮਹੀਨੇ ਮੈਂ ਆਸਟ੍ਰੇਲੀਆ ਚਲੇ ਜਾਂਦਾ ਅਤੇ 6 ਮਹੀਨੇ ਮੈਂ ਇੱਥੇ, ਅਤੇ ਜਿਹੜਾ ਮੇਰਾ ਟਾਈਮ ਸੀ ਬਹੁਤ ਵਧੀਆ ਨਿਕਲਣ ਲੱਗ ਗਿਆ। ਮੈਂ ਜਿਹੜਾ ਗਮ ਸੀ ਨਾ ਉਹ ਭੁੱਲ ਗਿਆ। ਉਸ ਤੋਂ ਬਾਅਦ ਜਦ ਮੈਂ 2022 'ਚ ਆਸਟ੍ਰੇਲੀਆ ਗਿਆ ਤਾਂ ਉੱਥੇ ਜਿਹੜੀ ਇੱਕ ਸਾਹਿਤ ਸਭਾ ਬਣੀ ਹੋਈ ਆ, ਇੰਡੋ ਸਾਹਿਤ ਸਭਾ ਬ੍ਰਿਸਬੇਨ, ਇਹ ਮੇਰਾ ਬੇਟਾ ਉੱਥੇ ਲੈ ਗਿਆ ਮੈਨੂੰ। ਉੱਥੇ ਬੈਠੇ, ਉੱਥੇ ਬਹੁਤ ਕਿਤਾਬਾਂ ਲੱਗੀਆਂ ਹੋਈਆਂ ਅਤੇ ਲੇਖਕਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ। ਅਤੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਇੱਥੇ ਕਿਤਾਬ ਲਿਆ ਕਰੋ, ਪੜ੍ਹ ਲਿਆ ਕਰੋ, ਥੋੜ੍ਹਾ ਟਾਈਮ ਨਿਕਲ ਜਾ ਕਰੂ ਵਧੀਆ ਘਰੇ, ਵੀ ਅਸੀਂ ਕੰਮ 'ਤੇ ਚਲੇ ਜਾਂਦੇ ਹਾਂ। ਅਤੇ ਮੈਂ ਕਿਤਾਬਾਂ ਲਿਆ ਕੇ ਪੜ੍ਹਨ ਲੱਗ ਗਿਆ ਅਤੇ ਉੱਥੇ ਕੁਝ ਲੇਖਕਾਂ ਦੀਆਂ ਕਿਤਾਬਾਂ ਪੜ੍ਹੀਆਂ, ਜੀਵਨੀਆਂ ਪੜ੍ਹੀਆਂ, ਅਤੇ ਮੇਰਾ ਵੀ ਮਤਲਬ ਮੇਰਾ ਟਾਈਮ ਬਹੁਤ ਵਧੀਆ ਨਿਕਲਣ ਲੱਗ ਗਿਆ। ਉਸ ਤੋਂ ਬਾਅਦ ਮੈਂ ਪਿੰਡ ਆਇਆ ਇੱਥੇ। ਮੈਨੂੰ ਇਹ ਹੋ ਗਿਆ, ਇਹ ਮੈਨੂੰ ਗੁਰਦੀਪ ਕਹਿੰਦਾ ਅਤੇ ਕਿਹਦੇ ਦੋਸਤ ਨੇ ਦੋ ਤਿੰਨ, ਉਹਨੇ ਕਹਿੰਦਾ ਅੰਕਲ ਜੀ ਤੁਸੀਂ ਵੀ ਕੁਛ ਨਾ ਕੁਛ ਲਿਖੋ, ਤੁਹਾਡੀ ਜੀਵਨੀ ਬਾਰੇ ਆਪਣਾ ਮਾੜਾ ਮੋਟਾ ਲਿਖੋ ਤੁਸੀਂ। ਉਹ ਇੱਥੇ ਆ ਕੇ ਮੈਨੂੰ ਫੁਰਨਾ ਇਹ ਹੋ ਗਿਆ ਵੀ ਉਹਨਾਂ ਨੇ ਕਿਹਾ ਸੀ ਮੈਂ ਕਿਉਂ ਨਾ ਦੇਖਾਂ, ਲਿਖ ਕੇ ਵੀ ਲਿਖ ਵੀ ਸਕਦਾ। ਮੈਂ ਆ ਕੇ ਲਿਖਣ ਲੱਗ ਗਿਆ। ਉਹ ਮੇਰਾ ਵੱਡੀ ਗੱਲ ਹੈ, ਮੇਰਾ ਤਜਰਬਾ ਕੋਈ ਨਹੀਂ ਸੀ ਲਿਖਣ ਦਾ। ਪੜ੍ਹਾਉਣ ਦਾ ਤਜਰਬਾ ਸਿਰਫ ਮੇਰਾ ਪ੍ਰਾਇਮਰੀ ਸਕੂਲ ਦਾ ਸੀ, ਮੇਰਾ ਹਾਈ ਸਕੂਲ ਦਾ ਤਜਰਬਾ ਵੀ ਨਹੀਂ ਸੀਗਾ। ਉਹਦੇ ਵਿੱਚ ਫਿਰ ਮੈਂ ਲਿਖਣ ਲੱਗਿਆ ਅਤੇ ਮੈਂ ਕਾਫੀ ਕੁਛ ਲਿਖ ਲਿਆ ਅਤੇ ਮੈਨੂੰ ਫਿਰ ਉਹ ਕਈ ਗੱਲਾਂ ਵਾਧੂ ਲੱਗੀਆਂ ਉਹ 'ਚ, ਫਿਰ ਮੈਂ ਪਾੜ ਦਿਆ ਕਰਾਂ। ਉਹ ਦੂਜੀ ਵਾਰ ਫਿਰ ਮੈਂ ਲਿਖਿਆ ਕਰਾਂ, ਮੈਂ ਫਿਰ ਪਾੜ ਦਿਆ ਕਰਾਂ, ਨਹੀਂ ਤੈਨੂੰ ਨਹੀਂ ਕੁਛ ਹੋਣਾ, ਰਹਿਣ ਦੇ, ਤੂੰ ਛੱਡ ਦੇ। ਅਖੀਰ ਮੈਂ ਲਿਖਣ ਇੱਕ ਵਾਰ ਮਾਨ ਬਣਾ ਲਿਆ, ਲਿਖਦੇ ਨੇ ਇੱਕ ਮੈਂ 300 ਪੇਜ ਦਾ ਰਜਿਸਟਰ ਭਰਤਾ ਲਿਖ ਕੇ। ਉਹਦੇ ਵਿੱਚ ਮੈਂ, ਮੇਰਾ ਵੀਰ ਫਿਰ ਆਇਆ, ਇਹ ਇੱਕ ਦਿਨ ਰਾਤ ਰਿਹਾ ਮੇਰੇ ਕੋਲ ਖਟੜਾ। ਉਹ ਮੈਂ ਪਹਿਲਾਂ ਤਾਂ ਮੈਂ ਜੱਕਦਾ ਦੱਸਾਂ, ਮੈਂ ਕਿਹਾ ਇਹਦਾ ਐਜੂਕੇਸ਼ਨ ਦੇ ਹਿਸਾਬ ਨਾਲ ਬਹੁਤ ਡਿਗਰੀਆਂ ਨੇ ਇਹਨਾਂ ਕੋਲੇ, ਕਾਲਜ ਦੇ ਪ੍ਰੋਫੈਸਰ ਨੇ, ਡਾਕਟਰ ਨੇ, ਮੇਰੀ ਇਹ ਲਿਖਤ ਨੂੰ ਕੀ ਇਹਨਾਂ ਦਾ, ਮੈਂ ਜੱਕਦਾ ਰਿਹਾ, ਮੈਂ ਦੱਸਿਆ ਨਹੀਂ ਇਹਨਾਂ ਨੂੰ। ਅਖੀਰ ਫਿਰ ਮੈਂ ਹੌਸਲਾ ਜਿਹਾ ਕਰਕੇ ਨਾ ਆਥਣੇ, ਚੱਲ ਹੁਣ ਮੈਂ ਕਹੀ ਦਿੰਦਾ ਸੀ, ਇੱਕ ਅੱਧਾ ਪੈਗ ਲਾ ਕੇ ਨਾ ਅਸੀਂ ਫਿਰ ਮੈਂ ਗੱਲਾਂ ਸਾਂਝੀਆਂ ਕਰ ਲਈਆਂ ਇਹਦੇ ਨਾਲ। ਅਤੇ ਮੈਂ ਕਿਹਾ ਯਾਰ ਮੈਂ ਇੱਕ ਨਾ ਬਾਤ ਲਿਖੀ ਆ। ਕਹਿੰਦਾ ਕੀ? ਮੈਂ ਕਿਹਾ ਪੜ੍ਹ ਲਾ। ਜਦ ਮੇਰਾ ਰਜਿਸਟਰ ਜਿਹਾ ਪੜ੍ਹਿਆ, ਉਹ ਮੈਨੂੰ ਇਹਨਾਂ ਨੇ ਇੰਨਾ ਹੌਸਲਾ ਦਿੱਤਾ ਤਾਂ ਮੇਰਾ ਡਰ ਨਿਕਲ ਗਿਆ ਮਨ ਦੇ ਵਿੱਚੋਂ ਵੀ ਯਾਰ ਮੈਨੂੰ ਇਹਨਾਂ ਨੇ ਕਹਿੰਦਾ ਬਹੁਤ ਵਧੀਆ। ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਫਿਰ ਸਮਝਣ ਲੱਗ ਵੀ ਮੈਂ ਲਿਖ ਸਕਦਾ। ਮੈਂ ਜੀ ਉਪਰਾਲਾ ਕੀਤਾ, ਮੈਂ ਇਹ 2 ਸਾਲ ਦੇ ਵਿੱਚ ਇਹ ਕਿਤਾਬ ਆ ਜਿਹੜੀ ਪੂਰੀ ਕੀਤੀ ਆ। ਇਸ ਕਰਕੇ ਬਾਕੀ ਪਰਿਵਾਰ ਬਾਰੇ ਆ, ਇਹ ਬੱਚਿਆਂ ਨੇ ਜਿਹੜੇ ਮੇਰੇ ਬੱਚੇ ਨੇ, ਪਰਿਵਾਰ ਆ ਮੇਰਾ, ਇਹਨਾਂ ਦਾ ਮੈਨੂੰ ਬਹੁਤ ਸਹਿਯੋਗ ਆ। ਮੇਰੀ ਘਰ ਵਾਲੇ ਦੀ ਮੌਤ ਤੋਂ ਬਾਅਦ ਨਹੀਂ, ਆਮ ਬੰਦਾ ਜਿਹੜਾ ਪਰਿਵਾਰਕ ਤੌਰ 'ਤੇ ਨਾ ਅਲੱਗ ਥਲੱਗ ਹੋ ਜਾਂਦਾ, ਕਿਉਂ ਅੱਜ ਕੱਲ੍ਹ ਜਿਹੜੇ ਹਾਲਾਤ ਨੇ ਉਹ ਮਾਂ-ਬਾਪ ਨੂੰ ਨਹੀਂ ਪੁੱਛਦੇ। ਜਿਹੜੇ ਅੱਜ ਕੱਲ੍ਹ ਦੀ ਜਨਰੇਸ਼ਨ ਆ ਕਾਫੀ, ਮਤਲਬ ਹੁਣ ਮੈਂ ਸੁਣਦੇ ਵੀ ਹਾਂ, ਤੁਸੀਂ ਵੀ ਸੁਣਦੇ ਹੋ, ਅਤੇ ਉਹ ਮਾਂ-ਬਾਪ ਨੂੰ ਨਹੀਂ ਪੁੱਛਦੇ, ਰੋਟੀ ਦੇ ਕੇ ਰਾਜੀ ਨਹੀਂ ਹੈਗੇ। ਜਾਣੀ ਜਿੰਨੀ ਮੇਰੀ ਸੇਵਾ ਹੁੰਦੀ ਆ, ਮੈਂ ਕਹਿੰਦਾ ਪ੍ਰਮਾਤਮਾ ਕਰੇ ਇਹੋ ਜਿਹੇ ਔਲਾਦ ਮੇਰੇ ਬੱਚੇ, ਮੇਰੀਆਂ ਜਿਹੜੀਆਂ ਨੌਹਾਂ ਨੇ, ਧੀਆਂ ਨੇ, ਇਹੋ ਜਿਹੇ ਸਭ ਨੂੰ ਦੇਵੇ। ਇਸ ਕਰਕੇ ਮੈਨੂੰ ਮਹਿਸੂਸ ਹੀ ਨਹੀਂ ਹੋਇਆ। ਅਤੇ ਬਾਕੀ ਇੱਥੇ ਸਮਾਜ ਦੇ ਵਿੱਚ ਰਹਿੰਦਿਆਂ ਕਈ ਗਲਤੀਆਂ ਵੀ ਹੋ ਜਾਂਦੀਆਂ ਨੇ। ਇੱਥੇ ਸਮਾਜ ਆਪਣੇ, ਮੈਂ ਮਹੱਲੇ ਵਾਰਡ ਨੰਬਰ 2 ਦੇ ਵਿੱਚ ਜਦੋਂ ਆਇਆ, ਇੱਥੇ ਦਾ ਮੈਨੂੰ ਪਿਆਰ ਸਤਿਕਾਰ ਇੰਨਾ ਮਿਲਿਆ। ਮੈਂ ਪਿੰਡ, ਪਹਿਲਾਂ ਮੈਨੂੰ ਪਿੰਡ ਭੁੱਲਦਾ ਨਹੀਂ ਸੀ, ਮੈਂ ਵਾਰ-ਵਾਰ ਪਿੰਡ ਜਾਂਦਾ ਸੀ, ਹਰ ਰੋਜ਼ ਪਿੰਡ ਜਾਂਦਾ ਸੀ। ਉੱਥੇ ਵੀ ਮੇਰੇ ਬੈਠੇ ਨੇ ਸਰਪੰਚ ਸਾਹਿਬ, ਮੇਰੇ ਪਿੰਡ ਦੇ ਮੁੰਡੇ ਬੈਠੇ ਨੇ, ਅਤੇ ਇਹ ਵੀ ਮੇਰਾ ਹੁਣ ਵੀ ਮੈਂ ਜਾਂਦਾ ਕਿਸੇ ਕੰਮ 'ਤੇ ਬਹੁਤ ਸਤਿਕਾਰ ਕਰਦੇ ਨੇ। ਅਤੇ ਮੈਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦੀ ਹਾਂ ਦਿਲੋਂ। ਅਤੇ ਜਿਨ੍ਹਾਂ ਨੇ, ਤੁਸੀਂ ਸਾਰਿਆਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ, ਮੇਰੇ ਪੁਰਾਣੇ ਦੋਸਤ ਜਾਂ ਮੈਂ ਹੁਣ ਦੇਖਦਾ, ਅਤੇ ਦੇਵਰਾਜ ਜੀ, ਪ੍ਰਿੰਸੀਪਲ ਨਾਹਰ ਸਿੰਘ ਜੀ,
ਜਿਨ੍ਹਾਂ ਨੂੰ ਬਹੁਤ ਹੀ ਮੈਂ ਕਹਿੰਦਾ 20-20 ਸਾਲ ਹੋ ਗਏ ਸਾਨੂੰ ਸਾਹਮਣੇ ਹੋਇਆਂ ਨੂੰ, ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਨਿਰਮਲ ਸਿੰਘ ਜੀ ਤੇ ਅੱਜ ਦਰਸ਼ਨ ਹੋਏ ਇਹਨਾਂ ਨਾਲ ਮੇਰਾ 25-30 ਸਾਲ ਬਾਅਦ 'ਚ, ਤੇ ਇਹ ਬਾਕੀ ਪ੍ਰਮਾਤਮਾ ਨੇ ਇਹ ਸਾਰਾ ਕੁਝ ਕਰਾਇਆ, ਮੈਂ ਕੁਝ ਕਰਨ ਯੋਗ ਨਹੀਂ। ਤੁਸੀਂ ਮੇਰਾ ਹੀ ਮਾਣ ਵਧਾਇਆ, ਇੱਥੇ ਆਏ ਹੋ, ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ। ਪਹੁੰਚੇ ਰਿਸ਼ਤੇਦਾਰ, ਦੋਸਤ ਮਿੱਤਰ, ਸਾਰੇ ਹੀ ਸਨੇਹੀ ਤੇ ਪ੍ਰਧਾਨਗੀ ਮੰਡਲ ਵਿੱਚ ਬੈਠੇ ਡਾਕਟਰ ਸਾਹਿਬ, ਖਟੜਾ ਸਾਹਿਬ, ਪ੍ਰਿੰਸੀਪਲ ਸਾਹਿਬ ਔਰ ਰੂਬੀ ਸਾਹਿਬ, ਸਾਰਿਆਂ ਨੂੰ ਹੀ ਬਹੁਤ ਬਹੁਤ ਮੁਬਾਰਕਬਾਦ। ਸੈਕਟਰੀ ਸਾਹਿਬ, ਇੱਕ ਗੱਲ ਸੈਕਟਰੀ ਸਾਹਿਬ ਤੋਂ ਵਿਸਰ ਗਈ, ਜਿਸ ਲਈ ਮੈਨੂੰ ਉਪਰਾਲਾ ਕਰਨਾ ਪਿਆ। ਉਸ ਤੋਂ ਪਹਿਲਾਂ ਮੈਂ ਗੱਲ ਸੁਣਾਉਣਾ ਇੱਕ, ਬਹੁਤ ਜਲਦੀ ਮੈਂ ਗੱਲ ਖਤਮ ਕਰੂੰ। ਵਿਆਹ ਚੱਲ ਰਿਹਾ, ਸਾਰੇ ਢੋਲ ਢਮੱਕਾ ਵੱਜ ਰਿਹਾ। ਵੱਡਾ ਮੁੰਡਾ ਕਹਿੰਦਾ ਬੇਬੇ ਤੂੰ ਰਾਖੀ ਬੈਠਣਾ ਲੰਗਰ ਦੀ, ਇੱਥੇ ਹੀ ਰਹੀਂ, ਇੱਥੇ ਹੀ ਬੈਠੀ ਰਹੀਂ। ਬੈਠੇ ਰਹੇ, ਜਦ ਢੋਲ ਢਮੱਕਾ ਸ਼ੁਰੂ ਹੋਇਆ, ਜਦ ਗੇੜਾ ਮਾਰਿਆ ਮੁੰਡੇ ਨੇ, ਬੇਬੇ ਨੱਚਣ ਲੱਗੀ, ਟੱਪਣ ਲੱਗੀ। ਬੇਬੇ ਇਹ ਤੂੰ ਕੀ? ਉਹ ਕਹਿੰਦੀ ਪੁੱਤਾ ਮੇਰੇ ਬੱਸ ਨਾ ਰਹੀ ਜਦੋਂ ਵੱਜਿਆ ਗੜੇ ਵਿੱਚ ਵੜ ਗਾ। ਪੁੱਤਾ ਮੇਰੇ ਬੱਸ ਨਾ ਰਹੀ ਜਦੋਂ ਵੱਜਿਆ ਗਿੱਧੇ ਵਿੱਚ ਗੜਵਾ। ਸੋ ਮੈਂ ਤਾਂ ਆਪਦੇ ਜਜ਼ਬਾਤਾਂ ਤੋਂ ਉੱਪਰ ਹੋ ਕੇ ਮੈਂ ਨਿਰਮਲ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਇੱਕ ਮੈਂ ਗੱਲ ਹੀ ਕਹਿਣੀ ਹੈ। ਉਹ ਇਹ ਹੈ, ਪੌਣੀ ਸਦੀ ਤਾਂ ਸਰਦਾਰ ਭਗਵਾਨ ਸਿੰਘ ਨੇ ਛਾਪ ਲਾਤੀ ਪੌਣੀ ਸਦੀ 'ਤੇ। ਸਾਰੇ ਸਨੇਹੀ ਆਪਾਂ ਇਕੱਠੇ ਹੋਏ, ਪਰ ਇੱਕ ਮੈਂ ਨਿਮਰ ਬੇਨਤੀ ਕਰਦਾ ਕਿ ਤੁਸੀਂ ਸਾਰੇ ਇੱਕ ਸਦੀ 'ਤੇ ਮੋਹਰ ਲਾ ਦਿਓ ਅੱਜ। ਇੰਨਾ ਕਹਿੰਦਾ ਹੋਇਆ ਬਹੁਤ ਬਹੁਤ ਮੁਬਾਰਕਬਾਦ, ਧੰਨਵਾਦ। ਇੱਕ ਸਦੀ ਚੱਲਦਾ ਰਹੇ ਸਰਦਾਰ ਭਗਵਾਨ ਸਿੰਘ ਦਾ ਕਲਮ ਚੱਲਦੀ ਰਹੇ। ਧੰਨਵਾਦ ਜੀ, ਸ਼ੁਕਰੀਆ। ਆਸਟ੍ਰੇਲੀਆ ਵਸਦੇ ਹੋਏ ਸਾਰੇ ਹੀ ਪੰਜਾਬੀ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਆਪਾਂ ਪਹੁੰਚੇ ਹਾਂ ਪੌਣੀ ਸਦੀ ਦਾ ਸਫ਼ਰ, ਜਿਹੜੀ ਕਿਤਾਬ ਲਿਖੀ ਆ ਸਾਡੇ ਸਰਦਾਰ ਭਗਵਾਨ ਸਿੰਘ ਜੀ ਜਗੇੜਾ ਜੀ, ਉਹਨਾਂ ਦੀ ਅੱਜ ਘੁੰਡ ਚੁਕਾਈ ਹੋਈ ਹੈ, ਲੋਕ ਅਰਪਣ ਕੀਤੀ ਹੈ ਕਿਤਾਬ। ਤੇ ਆਓ ਜਾਣਦੇ ਹਾਂ ਉਸ ਸਮਾਰੋਹ ਦੇ ਵਿੱਚ ਜੋ ਸ਼ਿਰਕਤ ਕੀਤੀ ਹੈ, ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਨੇ, ਕਿਸ ਤਰ੍ਹਾਂ ਹੋਇਆ। ਵੀਰ ਜੀ, ਤੁਸੀਂ ਅੱਜ ਇਸ ਸਮਾਰੋਹ 'ਚ ਆਏ, ਤੁਹਾਨੂੰ ਕਿਸ ਤਰ੍ਹਾਂ ਲੱਗਿਆ ਜੀ? ਬਹੁਤ ਵਧੀਆ ਲੱਗਿਆ ਜੀ। ਇਹ ਸਮਾਰੋਹ ਦੇ ਵਿੱਚ ਆ ਕੇ ਜੋ ਵੀ ਸਾਥੀ ਆਏ ਸੀ, ਸਾਰਿਆਂ ਨੇ ਬਹੁਤ ਹੀ ਜ਼ਿਆਦਾ ਆਨੰਦ ਮਾਣਿਆ। ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੇ ਜੀਵਨ ਦੇ ਸੰਘਰਸ਼ਾਂ ਬਾਰੇ ਲੋਕ ਬਹੁਤ ਪ੍ਰਭਾਵਿਤ ਹੋਏ। ਬਹੁਤ ਲੋਕਾਂ ਨੂੰ ਖੁਸ਼ੀ ਹੋਊਗੀ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਨੇ, ਉਹਨਾਂ ਦੇ ਜੀਵਨ ਸੰਘਰਸ਼ ਤੋਂ ਬਹੁਤ ਕੁਝ ਸਿੱਖਣਗੇ ਤੇ ਅੱਗੇ ਵਧਣਗੇ। ਖਾਸ ਤੌਰ ਤੇ ਨੌਜਵਾਨਾਂ ਨੂੰ ਵੀ, ਤੇ ਉਹਨਾਂ ਦੇ ਜਿਹੜੇ ਕੀਤੇ ਹੋਏ ਕੰਮ ਨੇ, ਉਹਨਾਂ ਤੋਂ ਬਹੁਤ ਪ੍ਰੇਰਨਾ ਮਿਲਣ ਦੀ ਆਸ ਹੈ ਜੀ। ਬਿਲਕੁਲ ਜੀ। ਮਾਂ ਨੀ ਮਾਂ ਮੈਨੂੰ ਲੈ ਚੱਲ ਐਸੀ ਥਾਂ, ਜਿੱਥੇ ਹੋਣ ਕਿਤਾਬਾਂ ਰੁੱਖਣੀ, ਜਿੱਥੇ ਹੋਵੇ ਗਿਆਨ ਦੀ ਛਾਂ। ਤੇ ਇਹਨਾਂ ਕਿਤਾਬਾਂ ਦਾ ਰਹਿਨੁਮਾਈ ਕਰਦੀਆਂ ਨੇ ਸਾਡੇ ਜੀਵਨ ਵਿੱਚ। ਤੇ ਆਓ ਆਪਾਂ ਜਾਣਦੇ ਹਾਂ ਹੋਰ ਵੀਰਾਂ ਨਾਲ। ਅੱਛਾ ਜੀ, ਤੁਸੀਂ ਇਸ ਫੰਕਸ਼ਨ ਵਿੱਚ ਸ਼ਿਰਕਤ ਕੀਤੀ ਹੈ, ਤੇ ਤੁਹਾਨੂੰ ਇਹ ਫੰਕਸ਼ਨ ਕਿਸ ਤਰ੍ਹਾਂ ਦਾ ਲੱਗਿਆ ਜੀ? ਮੈਂ ਸਭ ਤੋਂ ਪਹਿਲਾਂ ਤਾਂ ਪ੍ਰੋਫੈਸਰ ਐਸਪੀ ਸੋਫਤ, ਏਜੀ ਰੋਟਰੀ ਕਲੱਬ, ਧੰਨਵਾਦ ਕਰਦਾ ਜਗੇੜਾ ਪਰਿਵਾਰ ਦਾ, ਜਿਨ੍ਹਾਂ ਨੇ ਸਾਨੂੰ ਇਸ ਇੰਨੇ ਵਧੀਆ ਪ੍ਰਭਾਵਸ਼ਾਲੀ ਫੰਕਸ਼ਨ ਦੇ ਵਿੱਚ ਸੱਦਾ ਦਿੱਤਾ। ਅੱਜ ਦਾ ਜਿਹੜਾ ਫੰਕਸ਼ਨ ਸੀ ਬਹੁਤ ਵਧੀਆ ਸੀ। ਅਜੋਕੀ ਪੀੜ੍ਹੀ ਲਈ ਇਹਦੀ ਜਿਹੜੀ ਇੰਪੋਰਟੈਂਸ ਹੈ ਉਹ ਬਹੁਤ ਜ਼ਿਆਦਾ, ਕਿਉਂਕਿ ਸਮਾਂ ਮੰਗ ਕਰਦਾ ਕਿ ਸਾਡੀ ਜਿਹੜੀ ਬੋਲੀ ਆ, ਸਾਡਾ ਜਿਹੜਾ ਕਲਚਰ ਹੈ, ਉਹ ਤਦ ਹੀ ਅਸੀਂ ਹੁਣ ਤੱਕ ਵੀ ਜਿੰਦਾ ਰੱਖ ਪਏ ਹਾਂ, ਕਿਉਂਕਿ ਉਹ ਇਤਿਹਾਸ ਦੇ ਰੂਪ ਦੇ ਵਿੱਚ ਹਾਜ਼ਰ ਸੀ। ਤੇ ਅੱਜ ਜੋ ਭਗਵਾਨ ਜੀ ਨੇ ਆਪਦੇ ਬੱਚਿਆਂ ਦੇ ਸਹਿਯੋਗ ਦੇ ਨਾਲ, ਉਹਨਾਂ ਦੀ ਮਤਲਬ ਸ਼ਾਬਾਸ਼ ਕਹਿਣ ਦੇ ਨਾਲ ਜੋ ਬੁੱਕ ਲਿਖੀ ਹੈ, ਇਹ ਉਮੀਦ ਹੈ ਕਿ ਸਮਾਜ ਦੇ ਲਈ ਇੱਕ ਨਵੀਂ ਸੇਧ ਦੇਵੇਗੀ, ਇੱਕ ਸੰਘਰਸ਼ ਕਰਨ ਦੀ ਤਾਕਤ ਦੇਵੇਗੀ। ਧੰਨਵਾਦ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਆਓ ਹੁਣ ਜਾਣਦੇ ਹਾਂ ਪ੍ਰੋਫੈਸਰ ਨਿਰਮਲ ਸਿੰਘ ਜੀ ਕੋਲ। ਜੋ ਅੱਜ ਸਵੈ ਜੀਵਨੀ ਸਰਦਾਰ ਭਗਵਾਨ ਸਿੰਘ ਜਗੇੜਾ ਵੱਲੋਂ ਪੌਣੀ ਸਦੀ ਦਾ ਸਫ਼ਰ ਲੋਕ ਅਰਪਣ ਕੀਤੀ ਗਈ ਹੈ, ਉਹਦੇ ਵਿੱਚ ਸਮਾਜ ਨੂੰ ਇੱਕ ਨਵੀਂ ਸੇਧ
ਮਿਲੇਗੀ, ਜਿਸ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਨ, ਮਿਹਨਤ ਕਰਨ, ਆਪਣੇ ਕੰਮ ਨੂੰ ਲਗਨ ਨਾਲ ਕਰਨ ਦੀ ਪ੍ਰੇਰਨਾ ਸਾਨੂੰ ਸਾਰਿਆਂ ਨੂੰ ਮਿਲਦੀ ਹੈ। ਮੈਂ ਇਸ ਮੌਕੇ ਤੇ ਸਰਦਾਰ ਭਗਵਾਨ ਸਿੰਘ ਜਗੇੜਾ ਜੀ ਤੇ ਉਹਨਾਂ ਦੇ ਬੇਟੇ ਗੁਰਦੀਪ ਸਿੰਘ ਜਗੇੜਾ ਜੀ ਨੂੰ ਖਾਸ ਤੌਰ ਤੇ ਵਧਾਈ ਦਿੰਦਾ, ਜਿਨ੍ਹਾਂ ਦੀ ਬਦੌਲਤ ਇੱਥੇ ਅੱਜ ਆ ਸਮਾਗਮ ਕੀਤਾ ਗਿਆ। ਮੈਂ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਬਹੁਤ ਬਹੁਤ ਸ਼ੁਕਰੀਆ ਜੀ। ਆਓ ਹੁਣ ਜਾਣਦੇ ਹਾਂ ਸ਼੍ਰੀ ਤਰਲੋਚਨ ਸਿੰਘ ਜੀ ਕੋਲੋਂ। ਹਾਂਜੀ ਤਰਲੋਚਨ ਸਿੰਘ ਜੀ, ਤੁਸੀਂ ਇਸ ਸਮਾਰੋਹ 'ਚ ਆਏ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੀ? ਸਮਾਰੋਹ ਦੇ ਵਿੱਚ ਆ ਕੇ ਬਹੁਤ ਹੀ ਮਾਣ ਮਹਿਸੂਸ ਹੋਇਆ। ਸਾਡੇ ਵੱਡੇ ਵੀਰ ਸਰਦਾਰ ਭਗਵਾਨ ਸਿੰਘ ਜੀ ਜਗੇੜਾ ਸਾਹਿਬ ਨੇ ਆਪਣੀ ਸਵੈ ਜੀਵਨੀ ਲਿਖੀ ਹੈ, ਪੌਣੀ ਸਦੀ ਦਾ ਸਫ਼ਰ। ਇਸ ਦੇ ਨਾਲ ਮੈਂ ਸਮਝਦਾ ਸਾਨੂੰ ਤਾਂ ਪਤਾ ਹੀ ਸੀ ਕਿ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿੰਨਾ ਸੰਘਰਸ਼ ਕਰਿਆ। ਜੋ ਇਹਨਾਂ ਨੇ ਅੱਜ ਕਿਤਾਬ ਸਮਾਜ ਨੂੰ ਅਰਪਣ ਕਰੀ ਆ, ਉਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗੇਗਾ ਕਿ ਅਸੀਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਸੰਘਰਸ਼ਮਈ ਕਰਦੇ ਹੋਏ ਦੂਸਰਿਆਂ ਦੇ ਲਈ ਅਸੀਂ ਕੀ ਕਰ ਸਕਦੇ ਹਾਂ। ਮੈਂ ਸਮਝਦਾ ਕਿ ਇਹਨਾਂ ਦਾ ਜੋ ਜੀਵਨ ਹੈ ਉਹ ਬਹੁਤ ਹੀ ਸੰਘਰਸ਼ਮਈ ਅਤੇ ਪ੍ਰੇਰਨਾਦਾਇਕ ਹੈ। ਇਸ ਕਰਕੇ ਅੱਜ ਦੇ ਸਮਾਗਮ ਦੇ ਵਿੱਚ ਜੋ ਇਕੱਤਰਤਾ ਹੋਈ, ਜਿਨ੍ਹਾਂ ਲੋਕਾਂ ਨੇ ਆ ਕੇ ਇੱਥੇ ਮਾਣ ਮਹਿਸੂਸ ਕਰਿਆ, ਉਸ ਦੇ ਲਈ ਅਸੀਂ ਸਰਦਾਰ ਭਗਵਾਨ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਜੋ ਜੀਵਨੀ ਆ ਉਹਨੂੰ ਪੜ੍ਹ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਤੋਂ ਸੇਧ ਲੈਣਗੀਆਂ ਅਤੇ ਸਮਾਜ ਲਈ ਕੁਝ ਕਰ ਗੁਜ਼ਰਨ ਦੀ ਉਹਨਾਂ ਦੇ ਵਿੱਚ ਵੀ ਭਾਵਨਾ ਪੈਦਾ ਹੋਵੇਗੀ। ਸੋ ਇਹਨਾਂ ਗੱਲਾਂ ਦੇ ਨਾਲ ਮੈਂ ਫਿਰ ਤੋਂ ਭਗਵਾਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਜੋ ਸਮਾਗਮ ਹੈ ਉਹ ਬਹੁਤ ਪ੍ਰਭਾਵਸ਼ਾਲੀ ਰਿਹਾ। ਗੁਰਦੀਪ ਸਿੰਘ ਜੀ ਦੀ ਜੋ ਮਿਹਨਤ ਸਦਕਾ ਇਹ ਸਮਾਗਮ ਹੋਇਆ, ਉਸ ਨੂੰ ਦੇਖ ਕੇ ਸਾਰੇ ਬੰਦੇ ਵਾਹ-ਵਾਹ ਕਰ ਉੱਠੇ ਨੇ। ਇਸ ਲਈ ਅਸੀਂ ਗੁਰਦੀਪ ਸਿੰਘ ਜੀ ਨੂੰ ਵੀ ਸਪੈਸ਼ਲ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਹੁਣ ਸਾਡੇ ਸਰਦਾਰ ਜੀਵਨ ਸਿੰਘ ਜੀ, ਜਗਦੀਪ ਸਿੰਘ ਜੀ, ਜਗਦੀਪ ਸਿੰਘ ਜੀ। ਹਾਂਜੀ, ਅੱਜ ਪਹਿਲਾਂ ਤਾਂ ਜਗੇੜਾ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਜੋ ਅੱਜ ਇੰਨਾ ਸੁਭਾਗਾ ਦਿਨ ਸਾਡੇ ਲਈ, ਸਾਡੇ ਸਾਰੇ ਸਮਾਜ ਨੂੰ ਚੰਗੀ ਸੇਧ ਦੇਣ ਲਈ ਇੱਕ ਇਸ ਤਰ੍ਹਾਂ ਦੀ ਕਿਤਾਬ ਲੋਕ ਅਰਪਣ ਕੀਤੀ ਗਈ ਹੈ ਜੋ ਅੰਦਰਲੇ ਵਰਤਾਰੇ ਨੂੰ ਦਿਖਾਉਂਦੀ ਹੈ ਕਿ ਕਿਸ ਤਰ੍ਹਾਂ ਦੇ ਜੀਵਨ ਨੂੰ ਬਤੀਤ ਕਰਕੇ ਸਰਦਾਰ ਭਗਵਾਨ ਸਿੰਘ ਜੀ ਜਗੇੜਾ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਤੇ ਲੋਕਾਂ ਨੂੰ ਦੱਸਣ ਵਾਸਤੇ, ਸੇਧ ਦੇਣ ਵਾਸਤੇ ਇਹ ਉਪਰਾਲਾ ਕੀਤਾ। ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਜੀ। ਜਗੇੜਾ ਪਰਿਵਾਰ ਨੂੰ, ਗੁਰਦੀਪ ਸਿੰਘ ਜਗੇੜਾ ਸਾਡੇ ਭਰਾ ਨੇ, ਉਹਨਾਂ ਨੂੰ ਬਹੁਤ-ਬਹੁਤ ਜ਼ਿਆਦਾ ਮੁਬਾਰਕਬਾਦ ਜੀ। ਧੰਨਵਾਦ ਜੀ। ਜੀ ਹੁਣ ਆਪਣੇ ਗੁਰਚਰਨ ਸਿੰਘ ਜੀ, ਉਹਨਾਂ ਦੇ ਵਿਚਾਰ ਜਾਣਦੇ ਹਾਂ। ਆਓ ਜੀ ਸਰਦਾਰ ਗੁਰਚਰਨ ਸਿੰਘ ਜੀ, ਤੁਹਾਡੇ ਕੀ ਵਿਚਾਰ ਨੇ ਇਸ ਸਮਾਰੋਹ ਬਾਰੇ? ਅੱਜ ਦਾ ਸਮਾਰੋਹ ਸਰਦਾਰ ਭਗਵਾਨ ਸਿੰਘ ਜੀ ਜਗੇੜਾ ਮਾਸੜ ਜੀ ਦੀ ਜਿਹੜੀ ਸਵੈ ਜੀਵਨੀ ਹੈ, ਪੌਣੀ ਸਦੀ ਦਾ ਸਫ਼ਰ ਦੀ ਘੁੰਡ ਚੁਕਾਈ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਵਧਾਈ ਦਿੰਦਾ ਪਰਿਵਾਰ ਨੂੰ, ਸਮੁੱਚੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ। ਕਿਸ ਤਰ੍ਹਾਂ ਸੁਣਿਆ ਪ੍ਰੋਗਰਾਮ ਦੇ ਵਿੱਚ ਕਿ ਸਰਦਾਰ ਭਗਵਾਨ ਸਿੰਘ ਜੀ ਦੁਆਰਾ ਬਹੁਤ ਹੇਠਲੇ ਪੱਧਰ ਤੋਂ ਉੱਠ ਕੇ ਬੜਾ ਲੰਮਾ ਸਫ਼ਰ ਜਿਹੜਾ ਤੈਅ ਕੀਤਾ, ਤੰਗੀਆਂ ਤੁਰਸ਼ੀਆਂ ਤੋਂ ਲੰਘਦੇ ਹੋਏ ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਦਾ ਸਫ਼ਰ ਤੈਅ ਕੀਤਾ, ਕੱਚੇ ਢਾਰਿਆਂ ਤੋਂ ਉੱਠ ਕੇ ਕਿਸ ਤਰ੍ਹਾਂ ਮਹਿਲਾਂ ਦੇ ਵਿੱਚ ਪਹੁੰਚੇ, ਉਹ ਸਿਰਫ ਅੱਜ ਸੁਣਨ ਨੂੰ ਮਿਲਿਆ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਮਿਹਨਤ ਮੁਸ਼ੱਕਤ ਦੇ ਜ਼ਰੀਏ ਆਪਣੇ ਪਰਿਵਾਰ ਨੂੰ ਪੰਜਾਬੀਅਤ ਨਾਲ ਜੋੜਿਆ, ਸਾਹਿਤ ਨਾਲ ਜੋੜਿਆ। ਛੋਟੇ ਵੀਰ ਗੁਰਦੀਪ ਜਗੇੜਾ ਨੂੰ ਸੁਣਦੇ ਆ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਜਿਹੜੀ ਪੰਜਾਬੀਅਤ ਦੀ ਚਿਣਗ ਹੈ ਜਿਹੜੀ ਉਹ ਆਸਟ੍ਰੇਲੀਆ ਦੇ ਵਿੱਚ ਵੀ ਕਾਇਮ ਰੱਖੀ ਹੈ। ਸੋ ਬਹੁਤ-ਬਹੁਤ ਵਧਾਈ ਦਾ ਪਾਤਰ ਹੈ ਸਮੁੱਚਾ ਜਗੇੜਾ ਪਰਿਵਾਰ, ਖਾਸ ਤੌਰ ਤੇ ਗੁਰਦੀਪ, ਛੋਟਾ ਵੀਰ ਗੁਰਦੀਪ ਜਗੇੜੇ ਨੂੰ ਕਿ ਕਿਸ ਤਰ੍ਹਾਂ ਉਹਨਾਂ ਨੇ ਪੰਜਾਬੀਅਤ ਨੂੰ ਜਿਉਂਦੇ ਰੱਖਿਆ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਹੋਰ ਇਹ ਜਿਹੜੇ ਪੰਜਾਬੀਅਤ ਦੀ ਮਹਿਕ ਆ ਜਿਹੜੀ ਉਹ ਵਿਦੇਸ਼ਾਂ ਦੇ ਵਿੱਚ ਖਲੇਰਦੇ ਰਹਿਣਗੇ। ਸੋ ਬਹੁਤ-ਬਹੁਤ ਵਧਾਈ। ਥੈਂਕ ਯੂ। ਆਓ ਜੀ ਹੁਣ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਵਰਿੰਦਰ ਸਿੰਘ ਜੀ ਨਾਲ। ਤੇ ਸਰਦਾਰ ਵਰਿੰਦਰ ਸਿੰਘ ਜੀ, ਤੇ ਤੁਹਾਡੇ ਕੀ ਵਿਚਾਰ ਨੇ ਸਮਾਰੋਹ ਬਾਰੇ? ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਰ ਕੋਈ ਨਾ ਆਰਾਮ ਨਾਲ ਬੋਲੋ ਤੁਸੀਂ। ਆਪਣੇ ਸਰਦਾਰ ਭਗਵਾਨ ਸਿੰਘ ਜੀ ਜਿਨ੍ਹਾਂ ਦੀ ਅੱਜ ਸਵੈ ਜੀਵਨੀ ਰਿਲੀਜ਼ ਹੋਈ ਹੈ, ਉੱਥੋਂ ਬਹੁਤ ਸਿੱਖਿਆ ਮਿਲਦੀ ਹੈ ਕਿਉਂਕਿ ਪਹਿਲਾਂ ਵੀ ਕਿਤਾਬਾਂ ਪੜ੍ਹੀਆਂ
ਮੈਂ 87 ਦੇ ਵਿੱਚ ਨੌਕਰੀ ਲੱਗਿਆ, 4 ਸਾਲ ਮੈਂ ਡੇਲੀ ਪੈਸੇਂਜਰ ਬਣਿਆ ਅੰਮ੍ਰਿਤਸਰ ਦਾ। ਪਰ ਮੈਂ ਸੋਚਿਆ ਵੀ ਟਾਈਮ ਪਾਸ ਕਿਵੇਂ ਹੋਇਆ ਕਰੂ। ਫਿਰ ਉਦੋਂ ਮੈਂ ਕਿਤਾਬਾਂ ਖਰੀਦੀਆਂ, ਜਿਹੜੇ ਆਪਣੇ ਵੱਡੇ ਵੱਡੇ ਜਰਨੈਲ ਹੋਏ ਨੇ, ਜੱਸਾ ਸਿੰਘ ਰਾਮਗੜ੍ਹੀ, ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਨਲੂਆ, ਤੇ ਉਹ ਬੜਾ ਸਫਲ ਵਧੀਆ ਨਿਕਲਿਆ। ਹੁਣ ਇਹੋ ਜਿਹੀਆਂ ਕਿਤਾਬਾਂ ਦੇ ਵਿੱਚੋਂ ਅੱਜ ਮੈਨੂੰ ਲੱਗਣ ਲੱਗੀ ਹੈ ਵੀ ਜੀਵਨੀਆਂ ਜਿਹੜੀਆਂ ਆਪਣੇ ਵੱਡੇ ਨੇ, ਆਪਣੇ ਤੋਂ ਵੱਡੇ ਨੇ, ਉਹਨੇ ਕੀ ਕੀ ਕੰਮ ਕੀਤੇ ਨੇ, ਉਹਨਾਂ ਬਾਰੇ ਵੀ ਪੜ੍ਹਨ ਨੂੰ ਅੱਜ ਤੋਂ ਲਗਨ ਮਿਲੀ ਹੈ। ਮੈਂ ਸਮਾਰੋਹ 'ਚ ਮੈਨੂੰ ਬੁਲਾਇਆ। ਅੱਜ ਮੇਰੀ ਨਵੀਂ ਲਗਨ ਲੱਗੀ ਹੈ ਸਰਦਾਰ ਭਗਵਾਨ ਸਿੰਘ ਜੀ ਜਿਹੜੇ, ਜਿਨ੍ਹਾਂ ਨੇ ਅੱਜ ਸਵੈ ਜੀਵਨੀ ਹੋਈ ਹੈ, ਤਾਂ ਮੈਨੂੰ ਇਹਦੀ ਜੀਵਨੀ ਪੜ੍ਹਨ 'ਤੇ ਵੀ ਮੌਕਾ ਮਿਲੂਗਾ। ਤੇ ਜਿਹੜਾ ਅੱਜ ਪ੍ਰੋਗਰਾਮ ਹੋਇਆ ਹੈ ਬਹੁਤ ਵਧੀਆ ਹੋਇਆ, ਤੇ ਮੇਰੇ ਮਨ ਦੇ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਬਣਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ ਹੁਣ ਗੱਲਬਾਤ ਕਰਦੇ ਹਾਂ ਸਾਡੇ ਸਰਪੰਚ ਸਾਹਿਬ ਨਾਨਕਪੁਰ ਜਗੇੜਾ ਦੇ ਬਲਦੇਵ ਸਿੰਘ ਜੀ। ਬਲਦੇਵ ਸਿੰਘ ਜੀ, ਤੁਹਾਨੂੰ ਇਸ ਜੋ ਸਮਾਰੋਹ ਹੈ ਉਸ ਦੇ ਬਾਰੇ ਤੁਹਾਡੇ ਕੀ ਖਿਆਲਾਤ ਨੇ? ਸਾਡੇ ਖਿਆਲਾਤ ਨੇ, ਸਾਡੇ ਪਿਤਾ ਜੀ, ਸਾਡੇ ਦਾਦਾ ਜੀ ਸਰਦਾਰ ਭਗਵਾਨ ਸਿੰਘ ਜੀ, ਜਿਨ੍ਹਾਂ ਨੇ ਇੱਕ ਬਹੁਤ ਵਧੀਆ ਕਿਤਾਬ ਲਿਖੀ ਆ। ਸਾਡੇ ਪਿੰਡ ਨਾਨਕਪੁਰ ਜਗੇੜੇ ਦਾ ਪਿੰਡ ਨਾਨਕਪੁਰ ਜਿਹੜਾ ਬਹੁਤ ਨਾਂ ਰੋਸ਼ਨ ਕੀਤਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਬਹੁਤ ਵੱਡੀ ਇਹਨਾਂ ਦੀ ਦੇਣ ਆ। ਸਾਡੇ ਪਿੰਡ ਵਿੱਚ ਇਹਨਾਂ ਨੇ ਹੁਣ ਇੱਕ ਨਵਾਂ ਸਿਸਟਮ ਸ਼ੁਰੂ ਕੀਤਾ ਕਿ ਜੋ ਬੱਚੇ ਸਾਡੇ ਪਿੰਡ ਦੇ ਨਾਨਕਪੁਰ ਜਗੇੜਾ ਦੇ ਸਕੂਲ ਵਿੱਚ ਫਸਟ ਸੈਕੰਡ ਥਰਡ ਆਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ। ਇਸ ਲਈ ਅਸੀਂ ਸਾਡੇ ਚਾਚਾ ਜੀ ਰਸਪਾਲ ਸਿੰਘ, ਸਾਡੇ ਚਾਚਾ ਜੀ ਗੁਰਦੀਪ ਸਿੰਘ ਜੀ ਤੇ ਜਸਪਾਲ ਸਿੰਘ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਸਮਾਰੋਹ ਬਾਰੇ ਅੱਜ ਦਾ ਇਹ ਜੋ ਸਮਾਰੋਹ ਜੀ ਹੋਇਆ ਵਾ, ਪੌਣੀ ਸਦੀ ਦਾ ਸਫ਼ਰ, ਇਹ ਸਾਡੇ ਸਰਦਾਰ ਭਗਵਾਨ ਸਿੰਘ ਜੀ ਸਾਡੇ ਪਿਤਾ ਜੀ ਦੇ ਨਾਲ ਪੜ੍ਹਾਉਂਦੇ ਰਹੇ ਨੇ। ਪਿਤਾ ਜੀ ਵੀ ਮੇਰੇ BPO ਰਿਟਾਇਰ ਹੋਏ ਨੇ ਜੀ, ਤੇ ਇਹਨਾਂ ਦਾ ਇਹ ਜੋ ਸਫ਼ਰ ਇਹਨਾਂ ਨੇ ਲਿਖੀ ਹੈ, ਇਹ ਕਿਤਾਬ ਪੌਣੀ ਸਦੀ ਦਾ ਸਫ਼ਰ, ਇਹ ਮਤਲਬ ਇਹਨਾਂ ਨੇ ਆਪਣੀ ਜੀਵਨੀ ਤਾਂ ਜੋ ਕੀਤੀ ਆ ਇਹਦੇ ਵਿੱਚ ਕੀਤੀ ਆ ਵਾ। ਤੇ ਅੱਜ ਸਾਡੇ ਇਸ ਕਿਤਾਬ ਦੇ ਲਿਖਣ ਨਾਲ ਜਿਹੜਾ ਸਾਡੇ ਪਿੰਡ ਦਾ ਨਾਮ ਆ ਉਹ ਦੁਨੀਆ ਦੇ ਵਿੱਚ ਜਾਵੇਗਾ, ਤੇ ਇਹਨਾਂ ਨੂੰ ਮੈਂ ਵਧਾਈ ਦਿੰਦਾ ਮੈਂ ਇਸ ਕੰਮ ਦੀ, ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਦੀ ਵਾਲਾ ਪੂਰਾ ਸਫ਼ਰ ਕਰਨ। ਕੀ ਬਾਤ, ਬਹੁਤ ਬਹੁਤ ਸ਼ੁਕਰੀਆ ਜਸਵੰਤ ਸਿੰਘ ਢਾਲੀ। ਤਾਂ ਧੰਨਵਾਦ ਜੀ। ਤੇ ਤੁਹਾਡਾ ਕੀ ਵਿਚਾਰ ਹੈ ਇਸ ਸਮਾਰੋਹ ਬਾਰੇ? ਜਸਵੰਤ ਸਿੰਘ ਢਾਲੀਵਾਲ, ਪ੍ਰਧਾਨ ਪੰਜਾਬੀ ਸਾਹਿਤ ਸੰਗਮ ਮਲੇਰਕੋਟਲਾ। ਮੈਨੂੰ ਅੱਜ ਇਹਨਾਂ ਦੇ ਕਿਤਾਬ ਰਿਲੀਜ਼ ਸਮਾਗਮ ਦੇ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਪੌਣੀ ਸਦੀ ਦਾ ਸਫ਼ਰ, ਭਗਵਾਨ ਸਿੰਘ ਜੀ ਜਿਹੜੇ ਮਾਸਟਰ ਜੀ ਰਿਟਾਇਰ ਹੋਏ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਇਸ ਕਿਤਾਬ ਦੇ ਵਿੱਚ ਸਾਂਝੇ ਕੀਤੇ ਨੇ। ਮੈਂ ਦੱਸਣਾ ਕਿ ਜਿਹੜੇ ਤਜਰਬੇ ਨੇ, ਜਿਹੜੀਆਂ ਭਾਵਨਾਵਾਂ ਨੇ, ਜਿਹੜਾ ਅਨੁਭਵ ਆ, ਜ਼ਹੀਨ ਬੁੱਧੀ ਵਾਲਾ ਬੰਦਾ ਹੀ ਲਿਖਦਾ, ਤੇ ਜਿਹਦੇ ਤਜਰਬੇ, ਜਿਹਦੇ ਅਨੁਭਵ ਸੁਖਾਵੇਂ ਹੋਣਗੇ, ਦੂਸਰਿਆਂ ਦੇ ਕੰਮ ਆਉਣ ਵਾਲੇ ਹੋਣਗੇ, ਉਹੀ ਲਿਖਦਾ। ਜਿੰਨਾ ਕਿ ਮੈਂ ਕਿਤਾਬ ਨੂੰ ਪੜ੍ਹਿਆ, ਇਹ ਆਉਣ ਵਾਲੀ ਜਿਹੜੀ ਸਾਡੀ ਨਸਲ ਹੈ, ਆਉਣ ਵਾਲੇ ਸਾਡੇ ਸਰੋਤੇ ਨੇ, ਹੋਰ ਉਹਨਾਂ ਨੂੰ ਸੇਧ ਦੇਣ ਵਾਲਾ, ਤੇ ਇੱਕ ਸੇਧਮਈ ਸਾਹਿਤਕ ਜਿਹੜਾ ਆਗਾਜ਼ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਕੀਤਾ, ਤੇ ਇਹਦਾ ਬਹੁਤ ਜਿਉ ਆ। ਤੇ ਅਸੀਂ ਇਹਨਾਂ ਨੂੰ ਆਪਣੇ ਸਾਹਿਤ ਸੰਗਮ ਮਲੇਰਕੋਟਲਾ ਵੀ ਬੁਲਾ ਕੇ ਇਸ ਵਿਸ਼ੇ ਦੇ ਉੱਤੇ ਇਹਨਾਂ ਦਾ ਵਿਸਥਾਰ ਲੈਕਚਰ ਇਸ ਕਿਤਾਬ ਦੇ ਉੱਤੇ ਵੀ ਇੱਕ ਸਪਸ਼ਟ ਗੋਸ਼ਟੀ ਅਸੀਂ ਕਰਾਵਾਂਗੇ। ਸੋ ਅੱਜ ਦਾ ਸਮਾਗਮ ਬੜਾ ਪ੍ਰਭਾਵਸ਼ਾਲੀ, ਬੜਾ ਬਹੁਤ ਵਧੀਆ ਰਿਹਾ। ਬਹੁਤ ਸ਼ੁਕਰ ਆ, ਬੜਾ ਧੰਨਵਾਦ ਹੈ। ਬਹੁਤ ਮੈਂ ਸਾਰੇ ਆਏ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਟਾਈਮ ਕੱਢ ਕੇ ਮੇਰੇ ਇਸ ਕਿਤਾਬ ਸਮਾਰੋਹ ਦੇ ਵਿੱਚ ਪਹੁੰਚੇ ਨੇ। ਮੈਨੂੰ ਇਹ ਜਿਹੜਾ ਲਿਖਣ ਦਾ ਸੀ ਇਸ ਕਰਕੇ ਆਇਆ, ਤੇ ਮੇਰੀ ਜਦੋਂ ਧਰਮ ਪਤਨੀ ਦੀ ਮੌਤ ਹੋ ਗਈ ਉਸ ਤੋਂ ਬਾਅਦ ਮੈਂ ਨਿਰਾਸ਼ ਹੋ ਗਿਆ, ਤੇ ਨਿਰਾਸ਼ ਹੋਣ ਤੋਂ ਬਾਅਦ ਮੈਨੂੰ ਮਤਲਬ ਟਾਈਮ ਔਖਾ ਬੀਤਣ ਲੱਗਿਆ। ਮੈਂ ਮੇਰੇ ਬੇਟੇ ਕੋਲ, ਗੁਰਦੀਪ ਕੋਲ ਜਾਣ ਲੱਗ ਗਿਆ, ਜਿੱਥੇ ਮੈਨੂੰ ਇਹ ਆਈਡੀਆ ਆਇਆ। ਉੱਥੇ ਕਿਉਂ ਇੰਡੋਜ਼ TV ਦਾ ਚੱਲਦਾ ਸਾਹਿਤ ਸਭਾ ਤੇ ਲੇਖਕ ਸਭਾ ਦੇ ਵਿੱਚ ਜਦੋਂ ਮੈਂ ਗਿਆ ਤਾਂ ਮੈਨੂੰ ਉੱਥੇ ਲਿਖਣ ਦਾ ਜਿਹੜਾ ਇਹਨਾਂ ਨੇ ਪ੍ਰੇਰਿਤ ਕੀਤਾ। ਮੈਂ ਉਹਦੀ ਕਰਕੇ ਇਹ ਜਿਹੜੀ ਕਿਤਾਬ ਆ ਲਿਖੀ ਆ। ਮੈਂ ਧੰਨਵਾਦ ਕਰਦਾ ਸਾਰਿਆਂ ਦਾ, ਜਿਹੜੇ ਆਪਣੇ ਚੈਨਲ ਨੇ ਇਹ ਆਏ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹਾਂ, ਇਹ ਮੈਂ ਇਸ ਤੋਂ ਪਹਿਲਾਂ ਕੁਛ ਨਹੀਂ ਸੀ ਲਿਖਿਆ, ਕਿਉਂਕਿ ਮੈਂ ਪ੍ਰਾਇਮਰੀ ਸਕੂਲ 'ਚ ਪੜ੍ਹਾਉਂਦਾ ਸੀ। ਮੇਰਾ ਜਿਹੜਾ ਦਾਇਰਾ ਸੀ ਉਹ ਛੋਟਾ ਸੀ, ਤੇ ਉਸ ਤੋਂ ਬਾਅਦ ਜਦ ਮੈਂ ਉੱਥੇ ਗਿਆ ਮੇਰਾ ਦਾਇਰਾ ਕੁਛ ਵਧਿਆ। ਇਹਨਾਂ ਨਾਲ ਗੱਲਬਾਤ ਕਰਕੇ, ਇਹਦੇ ਮਿੱਤਰਾਂ ਦੋਸਤਾਂ ਨਾਲ ਗੱਲਬਾਤ ਕਰਕੇ ਫਿਰ ਮੇਰਾ ਹੌਸਲਾ ਹੋਇਆ ਤੇ ਮੈਂ ਕਿਤਾਬ ਜਿਹੜੀ ਹੈ ਆਪਣੀ ਜ਼ਿੰਦਗੀ ਦਾ ਪੌਣੀ ਸਦੀ ਦਾ ਸਫ਼ਰ ਆ ਜਿਹੜਾ ਉਹ ਲਿਖਾਂ। ਪ੍ਰੋਫੈਸਰ ਸਾਹਿਬ, ਤੁਹਾਨੂੰ ਇਸ ਪੌਣੀ ਸਦੀ ਦਾ ਜਿਹੜਾ ਸਫ਼ਰ ਹੈ, ਇਹ ਕਿਤਾਬ ਲੋਕ ਅਰਪਣ ਕੀਤੀ ਹੈ, ਉਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਗੱਲ ਪਤਾ ਕੀ ਇਹ ਬਹੁਤ ਵੱਡੀ ਗੱਲ ਹੈ।
ਕਿਤਾਬ ਲਿਖਣੀ ਅੱਜ ਦੇ ਯੁੱਗ 'ਚ, ਇਸ ਕੰਪਿਊਟਰ ਦੇ ਇੰਟਰਨੈਟ ਦੇ ਯੁੱਗ 'ਚ ਇੰਨਾ ਆਸਾਨ ਨਹੀਂ। ਪਹਿਲੀ ਗੱਲ ਤਾਂ ਇਹ ਹੈ ਵੀ ਬੰਦਾ ਆਪਣੇ ਲਈ ਸਮਾਂ ਕੱਢੇ, ਫਿਰ ਕਿਤਾਬ ਲਈ ਸਮਾਂ ਕੱਢੇ। ਅਦਰਵਾਈਜ਼ ਅਲੱਗ-ਅਲੱਗ ਵੈਬਸਾਈਟ ਕਿਤੇ ਬੰਦੇ ਨੂੰ ਵਿਹਲਾ ਛੱਡਦੀਆਂ ਨੇ। ਬੋਲ ਬਿਲਕੁਲ। ਹਾਂ, ਹੋਰ ਦੱਸੋ। ਤੇ ਤੁਹਾਨੂੰ ਇਹ ਕਿਤਾਬ ਕਿਸ ਤਰ੍ਹਾਂ ਲੱਗੀ ਹੈ ਜੀ? ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਦੇ ਲਈ ਕੀ ਸੁਨੇਹਾ ਦੇ ਰਹੀ ਆ? ਦੇਖੋ, ਇਹ ਕਿਤਾਬ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜੋ ਬੰਦੇ ਦੇ ਅੰਦਰ ਸੀ ਉਹਨੇ ਹੂ ਬਹੂ ਉਹਨੂੰ ਮਤਲਬ ਅੱਖਰਾਂ 'ਚੋਂ ਲਿਖਿਆ। ਮਤਲਬ ਉਹਦੇ 'ਚ ਕੋਈ ਉਹਨਾਂ ਨੇ ਮਤਲਬ ਬਿਲਕੁਲ ਵੀ ਮਤਲਬ ਕੋਈ ਬਨਾਵਟੀ ਕੰਮ ਨਹੀਂ। ਮਤਲਬ ਆਪਣੇ ਆਪ ਨੂੰ, ਮੈਂ ਦੁਬਾਰਾ ਇਹ ਗੱਲ ਕਹਿ ਰਿਹਾ ਕਿ ਆਪਣੇ ਆਪ ਨੂੰ ਦੇਵਤਾ ਜਾਂ ਆਪਣੇ ਆਪ ਨੂੰ ਫਰਿਸ਼ਤਾ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਇਨਸਾਨ ਨੇ, ਇਨਸਾਨ ਦੇ ਅੰਦਰ ਜਿਹੜਾ ਸੰਘਰਸ਼ ਹੈ ਉਹ ਵੀ, ਉਹਨਾਂ ਨੇ ਜੋ ਆਪਣੇ ਦੁੱਖ ਸੀ ਉਹ ਵੀ, ਆਪਣੀ ਜੋ ਪੀੜਾ ਸੀ ਉਹ ਵੀ, ਇਸ ਤੋਂ ਇਲਾਵਾ ਸਮਾਜ ਦਾ ਜੋ ਵੀ ਹੈ, ਜੋ ਵੀ ਈਵਨ ਦੈਨ ਤੋਂ ਹੌਲੀ ਛੋਟੀਆਂ ਗੱਲਾਂ ਜਿਹੜੀਆਂ ਜ਼ਾਤ ਪਾਤ ਦਾ ਜਿਹੜਾ ਸਭ ਤੋਂ ਵੱਡੀਆ ਮੈਨੂੰ ਉਹ ਕਿਤਾਬ ਦਾ ਉਹ ਲੱਗਿਆ। ਇੱਕ ਸ਼ੇਰ ਹੈ ਕਿ ਕੁਦਰਤ ਨੇ तो बख्शी थी हम एक ही धरती, हमने कहीं भारत कहीं ईरान बनाया। ਇਹ ਕਿਤਾਬ ਇਹ ਦੇਗੀ ਵੀ ਜੀ ਅੱਜ ਦੇ ਯੁੱਗ ਦੇ ਵਿੱਚ ਵੀ ਅਗਰ ਤੁਸੀਂ ਚਾਹੋ ਤਾਂ ਲਿਖਣ ਪੜ੍ਹਨ ਲਈ ਸਮਾਂ ਕੱਢ ਸਕਦੇ ਹੋ। ਮਤਲਬ ਇਹਦੇ ਵਿੱਚ ਕੀ, ਕੁਦਰਤ ਨੇ तो बख्शी थी हम एक ही धरती, हमने कहीं भारत कहीं ईरान बनाया। 80 ਵੰਡਾਂ ਪਾਈਆਂ ਨੇ ਕੁਦਰਤ ਨੇ, ਸਾਨੂੰ ਰੱਬ ਨੇ ਇੱਕ ਗਲੋਬਲ ਦਿੱਤਾ। ਇਸ ਤੋਂ ਇਲਾਵਾ ਤੂੰ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਨਸਾਨ ਕੀ ਔਲਾਦ ਹੈ, ਇਨਸਾਨ ਬਣੇਗਾ। ਪਹਿਲਾ ਜ਼ੁਲਮ ਹੋਇਆ ਧਰਤੀ 'ਤੇ, ਆ ਜਿਹੜੇ ਅਸੀਂ ਮੁਲਕ ਵੰਡੇ, ਦੂਜਾ ਜ਼ੁਲਮ ਧਰਤੀ 'ਤੇ ਹੋਇਆ ਜਿਹੜੀਆਂ ਜ਼ਾਤਾਂ ਪਾਤਾਂ ਬਣੀਆਂ। ਕੁਦਰਤ ਨੇ ਅੱਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਬੰਦੇ। ਇਹ ਜਿਹੜੀਆਂ ਕ੍ਰੀਏਟਿਵ ਨੇ, ਇਹਨੂੰ ਜਿਹੜੀ ਹਵਾ ਦਿੱਤੀ ਉਹ ਦਿੱਤੀ ਸਿਆਸਤ ਨੇ। ਸਿਆਸਤ ਨੇ ਤਾਂ ਕਮਾਲ ਹੀ ਕਰਤਾ ਨਾ, ਸਿਆਸਤ ਨੇ ਤਾਂ ਭਾਈ ਨੂੰ ਭਾਈ ਨਾਲ ਲੜਾਤਾ। ਔਰ ਇਹ ਕਿਤਾਬ ਜਿਹੜੀ ਆ ਵਾਕਈ ਇੱਕ ਚੈਲੰਜ ਹੈ ਉਹਨਾਂ ਲੋਕਾਂ ਲਈ ਵੀ। ਯਾਰ ਸੰਘਰਸ਼ ਜੀਵਨ ਹੈ, ਤੁਸੀਂ ਅਗਰ ਕੁਝ ਚਾਹੋ ਤਾਂ ਆਪਣੇ ਲਈ ਹੈਗਾ ਟਾਈਮ ਕੱਢ ਸਕਦੇ ਹੋ। ਟਿਕਾਮ ਤੋਂ ਪਹਿਲਾਂ ਤਾਂ ਮੈਂ ਤਾਂ ਇਹੀ ਗੱਲ ਕਹਾਂਗਾ ਸਾਡੇ ਅੰਕਲ ਜੀ ਦੇ ਮਾਧਿਅਮ ਰਾਹੀਂ ਜੋ ਕਿਤਾਬ ਆਈ ਆ ਕਿ ਜਿਉਂਦੇ ਜੀ ਹੈ ਜੋ ਬੇਜਾਨ ਰਹਿੰਦਾ, ਜਿਉਂਦੇ ਜੀ ਹੈ ਜੋ ਬੇਜਾਨ ਰਹਿੰਦਾ, ਮੜਿਆ ਹੋਵੇ ਤੇ ਪਸ਼ੂ ਦਾ ਚੰਮ ਬੋਲੇ, ਆਉਂਦਾ ਬੋਲਾ ਦਾ ਸਵਾਦ ਹੈ ਉਦੋਂ ਜਦੋਂ ਬੰਦਾ ਚੁੱਪ ਰਵੇ, ਬੰਦੇ ਦਾ ਕੰਮ ਬੋਲੇ। ਬਸ ਤੁਸੀਂ ਕਿਤਾਬ ਪੜ੍ਹਿਓ ਤੇ ਫਿਰ ਤੁਹਾਨੂੰ ਪਤਾ ਲੱਗੂਗਾ ਕੀ ਸੰਘਰਸ਼ ਆ ਉਹਨਾਂ ਦਾ, ਕੀ ਉਹਨਾਂ ਨੇ ਕੰਮ ਕੀਤੇ ਨੇ। ਤੇ ਇੱਕ ਹੋਰ ਮੈਂ ਜਿਹੜਾ ਪਰਿਵਾਰ ਦੀ ਜੋ ਮੈਨੂੰ ਗੱਲ ਬਹੁਤ ਵਧੀਆ ਲੱਗੀ ਕਿ ਤਿੰਨਾਂ ਹੀ ਭਰਾਵਾਂ ਦੇ ਵਿੱਚ ਇੰਨਾ ਏਕਾ, ਤੇ ਇਹਨਾਂ ਨੇ ਜੋ ਆਪਣੇ ਪਿਤਾ ਜੀ ਨੂੰ ਇਸ ਉਮਰ ਦੇ ਵਿੱਚ ਬਿਜ਼ੀ ਰੱਖਿਆ, ਜੋ ਮੀਟਿੰਗ ਆਪਣੀ ਆਰਗੇਨਾਈਜ਼ ਹੋਈ ਬਹੁਤ ਵਧੀਆ। ਇਹ ਸਾਡਾ ਤਿੰਨਾਂ ਭਰਾਵਾਂ ਦੇ ਏਕੇ ਨੂੰ ਜਾਂਦਾ ਹੈ ਤੇ ਬਹੁਤ ਬਹੁਤ ਧੰਨਵਾਦ ਸਭ ਦਾ, ਥੈਂਕ ਯੂ ਜੀ। ਹੁਣ ਆਪਾਂ ਗੱਲ ਕਰਦੇ ਹਾਂ ਸ਼੍ਰੀ ਸਿਕੰਦਰ ਜੀ ਨਾਲ। ਸਿਕੰਦਰ ਸਿੰਘ ਜੀ, ਅਜੋਕੇ ਜਿਹੜਾ ਸਮਾਜ ਆ ਉਸ ਦੇ ਵਿੱਚ ਇਹ ਕਿਤਾਬ ਦੀ ਕੀ ਅਹਿਮੀਅਤ ਹੈ, ਤੁਸੀਂ ਇਹਨਾਂ ਬਾਰੇ ਕੀ ਵਿਚਾਰ ਰੱਖਦੇ ਹੋ? ਇਹ ਕਿਤਾਬ ਜੇ ਮੈਂ ਗੱਲ ਕਰਾਂ ਮੇਰੇ ਬਹੁਤ ਹੀ ਪਰਮ ਮਿੱਤਰ ਗੁਰਦੀਪ, ਉਹਨਾਂ ਦੇ ਪਿਤਾ ਜੀ ਦੀ ਜੋ ਕਿਤਾਬ ਲੋਕ ਅਰਪਣ ਹੋਈ ਆ, ਪੌਣੀ ਸਦੀ ਦਾ ਸਫ਼ਰ, ਇਸ ਕਿਤਾਬ ਤੋਂ ਸਾਨੂੰ ਸੇਧ ਬਹੁਤ ਮਿਲੂਗੀ ਕਿਉਂਕਿ ਸ਼ਬਦ ਹਮੇਸ਼ਾ ਮਨੁੱਖ ਨੂੰ ਮਨੁੱਖ ਨਾਲ ਜੋੜਨ ਦਾ ਯਤਨ ਕਰਦੇ ਨੇ। ਮੈਨੂੰ ਲੱਗਦਾ ਜ਼ਮੀਨੀ ਪੱਧਰ ਤੋਂ ਉੱਠ ਕੇ ਸਰਦਾਰ ਭਗਵਾਨ ਸਿੰਘ ਜੀ ਨੇ ਇੱਥੇ ਤੱਕ ਦਾ ਜੋ ਸਫ਼ਰ ਤੈਅ ਕੀਤਾ, ਉਸ ਨੂੰ ਸ਼ਬਦਾਂ ਦੇ ਵਿੱਚ ਬਾਖੂਬੀ ਨਿਭਾਇਆ ਅਤੇ ਉਸ ਨੂੰ ਸ਼ਬਦਾਂ ਦੇ ਵਿੱਚ ਜੋੜ ਕੇ ਆਪਣੀ ਕਿਤਾਬ ਦੇ ਵਿੱਚ ਪੇਸ਼ ਕੀਤਾ। ਸਾਨੂੰ ਉਹਨਾਂ ਦੇ ਜੀਵਨ ਦੇ ਤਜਰਬਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਮੈਂ ਸਾਰੇ ਹੀ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ। ਹਾਂਜੀ, ਸ਼ੁਕਰੀਆ। ਹੁਣ ਅਸਲ ਵਿੱਚ ਸਾਡੇ ਸਮਾਜ ਦੇ ਵਿੱਚ ਜਿਹੜੀ ਨਵਾਂ ਦੌਰ ਹੈ, ਉਸ ਨਵੇਂ ਦੌਰ ਦੇ ਵਿੱਚ ਦੇਖੋ ਐਜੂਕੇਸ਼ਨ ਤੇ ਲਿਟਰੇਸੀ ਦਾ ਬਹੁਤ ਫਰਕ ਹੈ। ਅਸੀਂ ਲਿਟਰੇਟ ਹੋ ਰਹੇ ਹਾਂ ਬਟ ਐਜੂਕੇਟ ਨਹੀਂ ਹੋ ਰਹੇ। ਅਸੀਂ ਡਿਗਰੀਆਂ ਲੈ ਲਈਆਂ ਨੇ, PhD, ਡਾਕਟਰ, ਇੰਜੀਨੀਅਰ, DC ਫਲਾ, ਬਟ ਉਹਨਾਂ ਨੂੰ ਐਜੂਕੇਸ਼ਨ ਨਹੀਂ ਜਿਹੜੀ ਜ਼ਿੰਦਗੀ ਦੀ ਕਿਤਾਬ ਹੈ। ਜ਼ਿੰਦਗੀ ਦੀ ਕਿਤਾਬ ਇਹ ਹੈ ਕਿ ਸਮਾਜ ਵਿੱਚ ਅਸੀਂ ਵਿਚਰਨਾ ਕਿਵੇਂ ਹੈ, ਵੱਡੇ ਛੋਟੇ ਦੀ ਪਹਿਚਾਣ ਕੀ ਹੈ, ਇੱਕ ਦੂਜੇ ਦਾ ਪਿਆਰ ਕੀ ਹੈ, ਸਤਿਕਾਰ ਕੀ ਹੈ, ਕੀ ਅਸੀਂ ਜਾਤਾਂ ਪਾਤਾਂ ਤੋਂ ਉੱਠ ਗਏ, ਕੀ ਅਸੀਂ ਮਨੁੱਖ ਬਣੇ ਆ ਕਿ ਨਹੀਂ ਬਣੇ। ਇਸ ਕਰਕੇ ਨਾ ਅੱਜ ਐਜੂਕੇਸ਼ਨ ਦੀ ਬਹੁਤ ਲੋੜ ਆ। ਉਹਦਾ ਕਾਰਨ ਪਤਾ ਕੀ ਆ, ਘਰ ਟੁੱਟ ਰਹੇ ਨੇ, ਘਰ ਜਿਹੜੇ ਨੇ ਉਹ ਕਮਰੇ ਬਣ ਗਏ ਨੇ, ਕਮਰਿਆਂ 'ਚ ਸਾਡੇ ਬੱਚੇ ਜਾ ਵੜਦੇ ਨੇ। ਇੱਕ ਦੂਜੇ ਨੂੰ ਜਿਹੜਾ ਸਹਿਯੋਗ ਹੁੰਦਾ ਮਿਲਣ ਦਾ ਉਹ ਅਸੀਂ ਭੁੱਲ ਗਏ ਹਾਂ। ਇਕੱਠੇ ਰਹਿਣ ਦਾ ਕਿਸੇ ਨੂੰ ਚਾਅ ਹੀ ਨਹੀਂ ਹੈ। ਹਰ ਕੋਈ ਕਹਿੰਦਾ ਮੈਨੂੰ ਅੱਡ ਕਮਰਾ,
ਮੈਂ ਵੱਡਾ ਛੋਟਾ ਤਾਂ ਕੋਈ ਸਮਝਦਾ ਹੀ ਨਹੀਂ। ਇਸ ਕਰਕੇ ਨਾ ਡਾਕਟਰ ਆਪਣੇ ਭਗਵਾਨ ਸਿੰਘ ਜੀ ਨੇ ਜੋ ਕਿਤਾਬ ਲਿਖੀ ਹੈ ਆਪਣੇ ਪੌਣੀ ਸਦੀ ਦਾ ਸਫ਼ਰ, ਇਹ ਅਸਲ ਵਿੱਚ ਸਾਨੂੰ ਬਹੁਤ ਸੰਦੇਸ਼ ਦਿੰਦੀ ਹੈ ਕਿ ਵੀ ਸਾਨੂੰ ਮੁਸੀਬਤਾਂ ਨਾਲ ਝੱਲਣਾ ਕਿਵੇਂ ਪੈਂਦਾ, ਆਪਦੇ ਪਰਿਵਾਰ ਨੂੰ ਕਿਵੇਂ ਪਾਲਣਾ ਪੈਂਦਾ, ਕਿਵੇਂ ਮਾਂ ਪਿਓ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ, ਆਪਣੇ ਪੁੱਤਰਾਂ ਨੂੰ ਵਧੀਆ ਸਿੱਖਿਆ ਦੇ ਕੇ ਚੰਗੇ ਇਨਸਾਨ ਬਣਾਉਣਾ, ਇਹ ਇਸ ਕਿਤਾਬ ਵਿੱਚੋਂ ਸਾਨੂੰ ਮਿਲਣਗੇ। ਸੋ ਮੈਂ ਸਾਰੇ ਪਾਠਕਾਂ ਨੂੰ ਬੇਨਤੀ ਕਰਾਂਗਾ ਵੀ ਇਹ ਪੌਣੀ ਸਦੀ ਦਾ ਸਫ਼ਰ ਜ਼ਰੂਰ ਪੜ੍ਹਨ, ਇੱਕ ਵਧੀਆ ਮਨੁੱਖ ਬਣਨ, ਤਾਂ ਜੋ ਸਮਾਜ ਸਾਡਾ ਬਹੁਤ ਚੰਗਾ ਬਣੇ। ਅੱਜ ਸਾਡਾ ਸਮਾਜ ਜਿਹੜਾ ਨਾ ਇਹ ਨਿੱਜਵਾਦੀ ਸੁਗੜ ਗਿਆ ਤੇ ਕੋਈ ਕਿਸੇ ਨੂੰ ਪਹਿਚਾਣ ਨਹੀਂ। ਇੱਕ ਘਰ ਦੇ ਵਿੱਚ ਕਈ ਘਰ ਬਣ ਗਏ ਨੇ, ਬੜੇ ਅਫਸੋਸ ਦੀ ਗੱਲ ਹੈ।